मैं कहना 100 गज रस्सा सिरे ते गंढ, ना रहे खुशकी ना रहे ठंड। मैं सिद्धियां गल्लां करदा। तुसीं जे खीरा, एक खीरा सवेरे सवेरे ਐਨ ਬਿਲਕੁਲ ਐ ਚੱਬ ਚੱਬ ਕੇ ਖਾ ਲਵੋ, ਛਿੱਲ ਕੇ ਚੰਗੀ ਤਰ੍ਹਾਂ। ਉਹਨੂੰ ਕੋਈ ਨੂਣ ਨਹੀਂ ਲਾਉਣਾ, ਉਹਨੂੰ ਨਿੰਬੂ ਨਹੀਂ ਲਾਉਣਾ, ਉਹਨੂੰ ਕੁਛ ਨਹੀਂ ਕਰਨਾ। ਖੀਰੇ ਨੂੰ ਖੀਰਾ ਰਹਿਣ ਦਿਓ, ਫਿਰ ਦੇਖਿਓ ਤੁਹਾਨੂੰ ਹੀਰਾ ਬਣਾਉਂਦਾ ਉਹ। ਕਿਉਂਕਿ ਜਿਹੜਾ ਔਲਾ ਹੈ, ਔਲੇ ਦਾ ਚੂਰਨ ਹੋ ਗਿਆ, ਔਲੇ ਦਾ ਮੁਰੱਬਾ ਹੋ ਗਿਆ, ਔਲੇ ਸਾਬਤ ਅੱਜ ਕੱਲ੍ਹ ਫਰੈਸ਼ ਵੀ ਆ ਰਹੇ ਆ, ਉਹ ਹੋ ਗਏ। ਇਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਰੋਜ਼ ਇੱਕ ਵਾਰੀ ਖਾਂਦੇ ਰਹੋ। ਦੇਖੋ ਜਿਹੜਾ ਤਾਂ ਸ਼ੂਗਰ ਰੋਗ ਹੈ, ਇਹ ਇੱਕ ਅਲੱਗ ਚੀਜ਼ ਹੈ। ਜਿਹੜੀ ਸ਼ੂਗਰ ਦੀ ਮਾਤਰਾ ਬਾਡੀ 'ਚ ਵੱਧ ਜਾਣੀ ਜਾਂ ਘਟ ਜਾਣੀ, ਇਹ ਅਲੱਗ ਚੀਜ਼ ਹੈ। ਜੇ ਮੌਕੇ ਤੇ ਜਿਵੇਂ ਮੰਨ ਲਓ ਤੁਹਾਡੀ ਸ਼ੂਗਰ 6-7 ਇੱਥੇ ਰਹਿੰਦੀ ਆ, ਮਤਲਬ ਰੈਂਡਮ ਅਗਰ 6-7 ਰਹਿੰਦੀ ਆ ਤਾਂ ਤੁਸੀਂ ਵਰੀ ਨਾ ਕਰੋ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਜੇ ਹੁਣ ਕਈ ਲੋਕ ਦਾਰੂ ਪੀਂਦੇ ਆ, ਉਹ ਕਹਿੰਦੇ ਵੀ ਹੁਣ ਸ਼ੂਗਰ ਹੋ ਗਈ, ਹਵਾ ਗਈ, ਜਿਉਣਾ ਦਾ 4 ਦੇਣਾ, ਮਰਨਾ ਤਾਂ ਹੈਗਾ ਹੀ ਆ, ਦਾਰੂ ਕਿਉਂ ਛੱਡੀਏ? ਐ ਨਹੀਂ ਹੁੰਦਾ। ਕੋਈ ਗੱਲ ਕਰਦੇ ਨੇ ਤੁਹਾਡੇ ਬਾਰੇ ਵੀ, ਗੋਇਲ ਸਾਹਿਬ ਗੱਲਾਂ ਹੀ ਕਰਦੇ ਨੇ, ਕਦੀ ਕਿਸੇ ਚੈਨਲ ਤੇ ਦੇਖਦੇ, ਕਦੀ ਕਿਸੇ ਚੈਨਲ ਤੇ। ਡਾਕਟਰ ਪਤਾ ਨਹੀਂ ਮਰੀਜ਼ਾਂ ਨੂੰ ਕਦੋਂ ਦੇਖਦਾ ਹੋਊ ਜਾਂ ਦੇਖਦਾ ਵੀ ਹੋਊ। ਸਵੇਰੇ ਸਵੇਰੇ ਸੰਤਰਾ ਖਾ ਲਓ, ਸਵੇਰੇ ਸਵੇਰੇ ਤੁਸੀਂ ਸੇਬ ਖਾ ਲਓ, ਸਵੇਰੇ ਸਵੇਰੇ ਤੁਸੀਂ ਮੌਸੰਮੀ ਦਾ ਜੂਸ ਪੀ ਲਓ। ਫਰੈਸ਼ ਵਾਲਿਆ 4-5 ਦਿਨ ਗੋਇਲ ਸਾਹਿਬ ਐਵੇਂ ਬੋਲੀ ਜਾਂਦੇ ਨੇ, ਕੁਝ ਕਰਦਾ ਤਾਂ ਹੈ ਨਹੀਂ, ਕਰੂਗਾ ਉਹਨੂੰ ਵੀ ਸਮਾਂ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਸਿਹਤ ਮੁਤਲਕ ਪ੍ਰੋਗਰਾਮ ਲੈ ਕੇ, ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਇਸ ਵਾਰ ਵੀ ਸੁਭਾਸ਼ ਗੋਇਲ ਜੀ ਮੌਜੂਦ ਰਹਿਣਗੇ, ਜਿਹੜੇ ਕਿ ਜਾਣਿਆ ਮਾਣਿਆ ਨਾਮ ਹੈ। ਚੰਡੀਗੜ੍ਹ ਤੋਂ ਜਦੋਂ ਚੰਡੀਗੜ੍ਹ ਦੇ ਵਿੱਚ ਉੱਥੇ ਉਹ ਬੈਠਦੇ ਨੇ ਤਾਂ ਉਸ ਜਗ੍ਹਾ ਤੇ ਪੂਰਾ ਪੰਜਾਬ ਢੁੱਕਦਾ ਹੈ ਉਹਨਾਂ ਦੇ ਕੋਲੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੈਣ ਦੇ ਲਈ। ਪਰ ਅੱਜ ਉਹ ਆਪਣੇ ਨਾਲ ਜੁੜੇ ਨੇ, ਗੱਲਾਂ ਬਾਤਾਂ ਬਹੁਤ ਸਾਰੇ ਵਿਸ਼ਿਆਂ ਤੇ ਹੋਣੀਆਂ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਗੱਲ ਨੂੰ ਅੱਗੇ ਤੋਰਾਂਗੇ। ਸਤਿ ਸ਼੍ਰੀ ਅਕਾਲ ਸੁਭਾਸ਼ ਜੀ। ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ। ਸੋ ਗੋਇਲ ਸਾਹਿਬ, ਜਿੱਦਾਂ ਮੈਂ ਕਿਹਾ ਵੀ ਸਾਰਾ ਪੰਜਾਬ ਢੁੱਕ ਜਾਂਦਾ ਆਪਣੀਆਂ ਸਮੱਸਿਆਵਾਂ ਲੈ ਕੇ ਤੁਹਾਡੇ ਕੋਲ। ਸਭ ਤੋਂ ਪਹਿਲਾਂ ਤਾਂ ਸੀਜ਼ਨ ਚੇਂਜ ਹੋ ਰਿਹਾ ਹੈ, ਹੁਣ ਤਕਰੀਬਨ ਠੰਡ ਨੇ ਦਸਤਕ ਦੇ ਦਿੱਤੀ ਹੈ, ਤੇ ਇਹਦੇ ਵਿੱਚ ਤੁਸੀਂ ਚਾਨਣਾ ਪਾਇਓ ਵੀ ਕਿਹੜੀਆਂ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਬਜ਼ੁਰਗ ਨੂੰ, ਬੱਚਿਆਂ ਨੂੰ, ਕਿਉਂਕਿ ਇਹ ਦੋਵੇਂ ਇਹੋ ਜਿਹੀਆਂ ਉਮਰਾਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜਲਦੀ ਰੋਗ ਲੱਗਦੇ ਨੇ ਅਤੇ ਸਭ ਤੋਂ ਜ਼ਿਆਦਾ ਨੁਕਸਾਨ ਵੀ ਕਰਦੇ ਨੇ। ਦੇਖੋ, ਜਿਹੜਾ ਬੱਚਿਆਂ ਦੀ ਗੱਲ ਆ, ਠੰਡ ਦੇ ਵਿੱਚ ਬੱਚਿਆਂ ਦਾ ਜਿਹੜਾ ਆਪਾਂ ਖਿਆਲ ਰੱਖਣਾ, ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਆ ਕਿ ਬੱਚਿਆਂ ਨੂੰ ਸ਼ਹਿਦ, ਕਾਲੀ ਮਿਰਚ ਵਗੈਰਾ, ਸੁੰਡ ਵਗੈਰਾ, ਇਹ ਚੀਜ਼ਾਂ ਜਿਹੜੀਆਂ ਨੇ ਥੋੜਾ ਚਟਾਉਂਦੇ ਰਹਿਣਾ ਚਾਹੀਦਾ। ਜ਼ਿਆਦਾ ਵੀ ਨਹੀਂ ਦੇਣੀਆਂ ਤਾਂ ਕਿ ਉਹਨਾਂ ਨੂੰ ਗਰਮੀ ਵੀ ਨਾ ਕਰ ਦੇਣ, ਕਿਉਂਕਿ ਬੱਚਿਆਂ ਦੀ ਆਪਦੀ ਇਮਿਊਨ ਪਾਵਰ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦੀ ਆ। ਅਗਰ ਅਸੀਂ ਬੱਚੇ ਦੀ ਇਮਿਊਨ ਪਾਵਰ ਨੂੰ 100% ਦੇ ਵਿੱਚ ਗਿਣ ਲਈਏ ਤਾਂ ਅਸੀਂ ਉਹਦੇ ਮੁਕਾਬਲੇ ਬਜ਼ੁਰਗਾਂ ਦੀ ਜਿਹੜੀ ਇਮਿਊਨ ਪਾਵਰ ਹੈ ਉਹ ਬਹੁਤ ਘੱਟ ਜਾਂਦੀ ਆ। ਬਜ਼ੁਰਗਾਂ ਨੂੰ ਜ਼ਰੂਰ ਚਾਹੀਦਾ ਕਿ ਉਹਨਾਂ ਨੂੰ ਜਿਵੇਂ ਚਵਨਪ੍ਰਾਸ਼ ਹੋ ਗਿਆ, ਬਹੁਤ ਜ਼ਰੂਰੀ ਆ। ਜਿਵੇਂ ਸਫੈਦ ਮੁਸਲੀ ਸਾਲਬ, 50 ਸਾਲਬ, ਮਿਸ਼ਰੀ, ਕਾਲੀ ਮੁਸਲੀ ਵਗੈਰਾ ਪਾ ਕੇ ਉਹਦੇ ਵਿੱਚ ਜਿਵੇਂ 4-5 ਗੂੰਦਾਂ, ਜਿਵੇਂ ਕਿੱਕਰ ਦੀ ਗੂੰਦ ਹੈ, ਪਿੱਪਲ ਦੀ ਗੂੰਦ ਹੈ, ਨਿੰਮ ਦੀ ਗੂੰਦ ਹੈ, ਆਪਣੀ ਜਿਹੜੀ ਮੋਰਿੰਗਾ ਦੀ ਗੂੰਦ ਹੈ, ਚਲਗੋਜ਼ੇ ਦੀ ਗੂੰਦ ਹੈ, ਕਾਲੀ ਗੂੰਦ ਹੈ, ਇਹ ਜਿਹੀਆਂ ਗੂੰਦਾਂ ਪਾ ਕੇ ਇੱਕ ਵਧੀਆ ਜੀ ਪੰਜੀਰੀ ਬਣਾ ਕੇ ਬਜ਼ੁਰਗਾਂ ਲਈ ਰੱਖਣੀ ਚਾਹੀਦੀ ਆ, ਤਾਂ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਜੇ ਕੋਈ ਗਿਫਟ ਦੇਣਾ ਚਾਹੁੰਦੇ ਹੋ ਤਾਂ ਇਹ 10-12 ਹਜ਼ਾਰ ਰੁਪਏ ਕਿਲੋ ਦਾ ਖਰਚਾ ਕਰ ਲਓ, ਤਾਂ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਠੀਕ ਆ ਮਹਿੰਗੀਆਂ ਨੇ, ਪਰ ਸਾਡੇ ਬਜ਼ੁਰਗਾਂ ਦੀ ਜਿਹੜੀ ਛਤਰੀ ਸਾਡੇ ਸਿਰ ਤੇ ਆ, ਉਦੋਂ ਮਹਿੰਗੀ ਕੋਈ ਚੀਜ਼ ਨਹੀਂ ਦੁਨੀਆ ਦੇ ਵਿੱਚ। ਤੇ ਇਹ ਉਹਨਾਂ ਨੂੰ ਜੇ ਅਸੀਂ ਰੋਜ਼ ਦੁੱਧ ਨਾਲ ਦਿੰਦੇ ਆ ਤਾਂ ਜ਼ਰੂਰੀ ਦਿੰਦੇ ਰਹੋ। ਪਰ ਲੇਕਿਨ ਜਿਹੜੇ ਲੋਕੀ ਕਹਿੰਦੇ ਨੇ ਗੋਇਲ ਸਾਹਿਬ, ਠੀਕ ਆ ਇਹ ਗੱਲ, ਉਹ ਤਾਂ ਅਫੋਰਡ ਕਰ ਲੈਣਗੇ ਜਿਹੜੇ ਕਰ ਸਕਦੇ ਆ। ਜਿਹੜੇ ਨਹੀਂ ਕਰ ਸਕਦੇ ਉਹਨਾਂ ਵਾਸਤੇ ਮਤਲਬ ਕਿਹੜੀਆਂ ਐਸੀਆਂ ਚੀਜ਼ਾਂ ਨੇ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਜ਼ੁਰਗਾਂ ਨੂੰ ਇੱਕ ਤਾਂ ਦੁੱਧ 'ਚ ਪਾ ਕੇ ਸ਼ਹਿਦ ਬਹੁਤ ਜ਼ਰੂਰੀ ਹੈ, ਪਰ ਉਸ ਤੋਂ ਵੀ ਜ਼ਰੂਰੀ ਹੈਗਾ ਜਿਹੜਾ ਜੈਤੂਨ ਦਾ ਤੇਲ ਹੁੰਦਾ, ਜਿਹਨੂੰ ਓਲੀਵ ਆਇਲ ਕਹਿੰਦੇ ਆ ਆਪਾਂ। ਓਲੀਵ ਆਇਲ ਵੀ ਇੱਕ ਸਾਰੀਆਂ ਚੀਜ਼ਾਂ ਦਾ ਮਤਲਬ ਕਿ ਅਸਰ ਹੈ, ਤੰਤ ਹੈ, ਕਿ ਉਹ ਬਜ਼ੁਰਗਾਂ ਦੀਆਂ ਹੱਡੀਆਂ ਵਾਸਤੇ, ਨਾੜਾਂ ਵਾਸਤੇ, ਮਸਲਸ ਵਾਸਤੇ ਬਹੁਤ ਗੁੱਡ ਬੈਨੀਫਿਟ ਦਿੰਦਾ ਹੈ, ਔਰ ਬਾਡੀ ਦੇ ਵਿੱਚੋਂ ਐਂਟੀਆਕਸੀਡੈਂਟ ਦਾ ਕੰਮ ਕਰਦਾ। ਤੇ 1 ਗਲਾਸ ਦੁੱਧ ਲੈ ਕੇ ਗਰਮਾ ਗਰਮ ਉਹਦੇ ਵਿੱਚ ਪੰਚਮ ਹਲਦੀ ਜਿਹੜੀ ਆ, ਜਿਵੇਂ ਕਾਲੀ ਹਲਦੀ, ਅੰਬਾ ਹਲਦੀ, ਦਾਰੂ ਹਲਦੀ ਤੇ ਪੀਲੀ ਹਲਦੀ ਔਰ ਜੰਗਲੀ ਹਲਦੀ ਦਾ ਮਿਸ਼ਰਣ ਹੈ, ਪੰਚਮ ਹਲਦੀ। ਇਹਦਾ 1 ਚੁਟਕੀ ਜਾਂ 2 ਚੁਟਕੀ ਆਪਾਂ ਦੁੱਧ ਦੇ ਵਿੱਚ ਘੋਲ ਲਈਏ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਹੈਗਾ ਓਲੀਵ ਆਇਲ ਪਾ ਲਈਏ, ਚਮਚਾ 2 ਚਮਚੇ, ਤਾਂ ਉਹ ਬਜ਼ੁਰਗਾਂ ਨੂੰ ਅਗਰ ਆਪਾਂ ਸਰਦੀ ਠੰਡ ਦੇ ਮੌਸਮ 'ਚ ਦਿੰਦੇ ਆ
ਤਾਂ ਗੋਡਿਆਂ ਦਾ ਦਰਦ, ਮੋਢਿਆਂ ਦਾ ਦਰਦ, ਸਰੀਰ ਦੀਆਂ ਨਾੜਾਂ ਦਾ ਦਰਦ, ਪਿੱਛੇ ਰੀੜ੍ਹ ਦੀ ਹੱਡੀ ਦਾ ਦਰਦ, ਉਹ 'ਚ ਆਰਾਮ ਮਿਲਦਾ, ਉਹਨਾਂ ਨੂੰ ਰਾਹਤ ਮਿਲਦੀ ਆ, ਉਹਨਾਂ ਦੀਆਂ ਦੁਆਵਾਂ ਮਿਲਦੀਆਂ ਨੇ। ਤਾਂ ਇਹ ਜਿਹੜੀਆਂ ਚੀਜ਼ਾਂ ਦਾ ਖਿਆਲ ਰੱਖੋ। ਔਰ ਬਾਕੀ ਰਹੀ ਗੱਲ, ਦੇਖੋ ਪਤਾ ਕੀ ਹੈ, ਸਿਆਣੇ ਦਾ ਕਿਹਾ ਔਲੇ ਦਾ ਖਾਧਾ, ਕਿਉਂਕਿ ਜਿਹੜਾ ਔਲਾ ਹੈ, ਔਲੇ ਦਾ ਚੂਰਨ ਹੋ ਗਿਆ, ਔਲੇ ਦਾ ਮੁਰੱਬਾ ਹੋ ਗਿਆ, ਔਲੇ ਸਾਬਤ ਅੱਜ ਕੱਲ੍ਹ ਫਰੈਸ਼ ਵੀ ਆ ਰਹੇ ਆ, ਉਹ ਹੋ ਗਏ। ਇਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਰੋਜ਼ ਇੱਕ ਵਾਰੀ ਖਾਂਦੇ ਰਹੋ। 2 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗਾਂ ਤੱਕ, ਕੁੜੀਆਂ, ਮੁੰਡੇ, ਬੁੜੀਆਂ, ਬਜ਼ੁਰਗ, ਸਾਰਿਆਂ ਵਾਸਤੇ ਇਹ ਜਿਹੜੀ ਜ਼ਰੂਰੀ ਹੈਗੀ ਆ ਔਲੇ ਦਾ ਬੋਡੀ ਦੇ ਵਿੱਚ ਸੇਵਨ ਕਰਨਾ। ਜੀ, ਸੋ ਬਹੁਤ ਚੰਗੇ ਉਪਰਾਲੇ ਤੁਸੀਂ ਦੱਸੇ ਨੇ। ਬੇਸ਼ੱਕ ਜੇ ਕੋਈ ਇਹਨਾਂ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰੇ ਤਾਂ ਠੰਡ ਕੀ ਕੋਈ ਵੀ ਮੌਸਮ ਹੋਵੇ ਉਹਦੇ ਲਾਗੇ ਨਹੀਂ ਲੱਗਦਾ, ਉਹਨੂੰ ਕੋਈ ਨੁਕਸਾਨ ਨਹੀਂ ਕਰਦਾ। ਸੋ ਅੱਗੇ ਚੱਲਦੇ ਹਾਂ, ਗੱਲ ਕਰਦੇ ਹਾਂ ਡਾਇਬੀਟੀਜ਼ ਦੀ। ਡਾਇਬੀਟੀਜ਼ ਵਰਗੀ ਨਾਮੁਰਾਦ ਬਿਮਾਰੀ ਦੇ ਉੱਪਰ ਜ਼ਿਆਦਾ ਚਾਨਣਾ ਪਾਇਓ, ਕਿਉਂਕਿ ਇਹਦੀ ਗਿਣਤੀ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਖਾਸ ਤੌਰ ਤੇ ਵੱਧ ਰਹੀ ਹੈ, ਬਹੁਤ ਚਿੰਤਾਜਨਕ ਹੈ। ਤੇ ਭਾਰਤ ਦੇ ਹੁਣ ਜੇ ਗੱਲ ਕਰਦੇ ਆ ਤਾਂ ਭਾਰਤ ਦੇ ਲੋਕ ਤਾਂ ਬਾਹਰ ਵਿਦੇਸ਼ਾਂ 'ਚ ਹਰੇਕ ਜਗ੍ਹਾ ਤੇ ਬਹੁਤ ਬੈਠੇ ਹੋਏ ਨੇ, ਵੱਡੀ ਗਿਣਤੀ 'ਚ ਲਾ ਲਓ, ਫਿਰ ਦੁਨੀਆ 'ਚ ਹੀ ਪਹੁੰਚ ਗਈ ਇਹ ਚੀਜ਼। ਬਿਲਕੁਲ ਪਹੁੰਚ ਗਈ ਹੈ ਜੀ, ਕਿਉਂਕਿ ਸਾਡਾ ਭਾਰਤ ਏਡਾ ਵੱਡਾ ਹੋ ਗਿਆ ਹੁਣ, ਤੇ ਜਿੱਥੇ ਜਿੱਥੇ ਭਾਰਤੀ ਉਹੀ ਸਾਡਾ ਭਾਰਤ। ਜੀ ਜੀ, ਸਹੀ ਗੱਲ ਹੈ। ਜਿੱਥੇ ਜਾਂਦੇ ਨੇ ਪੰਜਾਬੀ ਜਾਂ ਭਾਰਤੀ ਕਹਿੰਦੇ, ਉੱਥੇ ਆਪਣਾ ਇੱਕ ਵੱਖਰਾ ਮੁਲਕ ਵਸਾ ਲੈਂਦੇ ਆ। ਤੇ ਇਹਦੇ ਤੇ ਜ਼ਿਆਦਾ ਚਾਨਣਾ ਪਾਇਓ ਡਾਇਬੀਟੀਜ਼ ਨੂੰ ਲੈ ਕੇ। ਹੁਣ ਫਿਰ ਕਿਹੋ ਜੀਆਂ ਇਲਾਜ ਵੱਲ ਨੂੰ ਕਿਵੇਂ ਵਧਣਾ ਹੈ, ਤੇ ਡਾਇਬੀਟੀਜ਼ ਜਦੋਂ ਹੋ ਜਾਂਦੀ ਹੈ ਸਭ ਤੋਂ ਪਹਿਲੇ ਉਪਰਾਲੇ ਜਿਹੜੇ ਕਰਨੇ ਚਾਹੀਦੇ ਨੇ ਉਹ ਕੀ ਨੇ? ਜਿਵੇਂ ਹੀ ਆਇਡੈਂਟੀਫਾਈ ਹੁੰਦਾ ਹੈ ਕਿ ਮੇਰੇ ਵਿੱਚ ਜਿਹੜੇ ਸਿੰਪਟਮ ਨੇ ਹੁਣ ਮੈਨੂੰ ਡਾਇਬੀਟੀਜ਼ ਵਾਲੇ ਲੱਗ ਰਹੇ ਨੇ, ਜਾਂ ਫਿਰ ਡਾਇਬੀਟੀਜ਼ ਹੋ ਚੁੱਕੀ ਹੈ ਆਲਰੇਡੀ। ਦੇਖੋ, ਜਿਹੜਾ ਤਾਂ ਸ਼ੂਗਰ ਰੋਗ ਹੈ ਇਹ ਇੱਕ ਅਲੱਗ ਚੀਜ਼ ਹੈ। ਜਿਹੜੀ ਸ਼ੂਗਰ ਦੀ ਮਾਤਰਾ ਬਾਡੀ 'ਚ ਵੱਧ ਜਾਣੀ ਜਾਂ ਘਟ ਜਾਣੀ, ਇਹ ਅਲੱਗ ਚੀਜ਼ ਹੈ। ਜਦੋਂ ਅਸੀਂ ਕਈ ਵਾਰੀ ਸ਼ੂਗਰ ਚੈੱਕ ਕਰਾਉਂਦੇ ਆ, ਸਾਡਾ ਕੁਝ ਖਾਧਾ ਪੀਤਾ ਇਦਾਂ ਦਾ ਹੁੰਦਾ ਕਿ ਸ਼ੂਗਰ ਦੇ ਲੱਛਣ ਆ ਜਾਂਦੇ ਆ, ਤੇ ਡਾਕਟਰ ਕਹਿੰਦੇ ਜੀ ਤੁਹਾਡੀ ਸ਼ੂਗਰ ਜਿਹੜੀ ਆ ਉਹ ਬਾਰਡਰ ਲਾਈਨ ਤੇ ਆ, ਤੁਸੀਂ ਦਵਾਈ ਸ਼ੁਰੂ ਕਰ ਲਓ। ਆਪਾਂ ਡਰ ਜਾਂਦੇ ਆ, ਘਬਰਾ ਜਾਂਦੇ ਆ, ਔਰ ਦਵਾਈ ਸ਼ੁਰੂ ਕਰ ਲੈਂਦੇ ਆ। ਇਹੋ ਜਿਹੇ ਮੌਕੇ ਤੇ ਜਿਵੇਂ ਮੰਨ ਲਓ ਤੁਹਾਡੀ ਸ਼ੂਗਰ 6-7 ਇੱਥੇ ਰਹਿੰਦੀ ਆ, ਮਤਲਬ ਰੈਂਡਮ ਅਗਰ 6-7 ਰਹਿੰਦੀ ਆ, ਤਾਂ ਤੁਸੀਂ ਵਰੀ ਨਾ ਕਰੋ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਜੇ ਖਾਲੀ ਪੇਟ ਤੁਹਾਡੀ 6-7 ਆਉਂਦੀ ਹੈ ਤਾਂ ਮੈਂ ਜ਼ਰੂਰ ਕਹਿਣਾ ਹੁੰਦਾ ਕਿ ਥੋੜਾ ਬਹੁਤਾ ਸਿੰਪਟਮ ਆ ਰਿਹਾ ਕਿ ਸ਼ੂਗਰ ਦਾ, ਤੁਸੀਂ ਪਰਹੇਜ਼ ਕਰਨਾ ਸ਼ੁਰੂ ਕਰ ਦਿਓ। ਉਹ ਪਰਹੇਜ਼ ਹੀ ਹੈ ਜਿਹੜਾ ਸ਼ੂਗਰ ਦਾ। ਤੁਸੀਂ ਖਾਣਾ ਬੰਦ ਕਰੋ, ਮਿੱਠੇ ਦੇ ਵਿੱਚ ਚੀਨੀ ਤੇ ਚਾਵਲ ਬੰਦ ਕਰ ਦਿਓ, ਗੁੜ, ਸ਼ੱਕਰ ਏਦਾਂ ਦੀਆਂ ਚੀਜ਼ਾਂ ਲਿਆ ਕਰੋ। ਸੇਵੀਆਂ ਜਿਹੜੀਆਂ ਨੇ ਹੱਥ ਨਾਲ ਵੱਟੀਆਂ ਹੋਈਆਂ, ਉਹ ਵੀ ਬਹੁਤ ਫਾਇਦਾ ਕਰਦੀਆਂ। ਤੇ ਲੇਕਿਨ ਜਿਹੜੀ ਆਪਾਂ ਗੱਲ ਕਰਦੇ ਹਾਂ ਸ਼ੂਗਰ ਦੇ ਵਿੱਚ ਅਸੀਂ ਕਰਨਾ ਕੀ ਚਾਹੁੰਦੇ ਆ, ਤਾਂ ਉਹਦੇ ਵਿੱਚ ਮੇਥੀ, ਕਲੌਂਜੀ, ਮੈਂ ਕਈ ਵਾਰੀ ਦੱਸਿਆ, ਹਰ ਵੀਡੀਓ 'ਚ ਦੱਸਦਾ, ਜਿਵੇਂ ਬਹੁਤ ਸਾਰੇ ਲੋਕ ਆਪਾਂ ਨੂੰ ਮਿਲਣਾ ਵੀ ਚਾਹੁੰਦੇ ਆ। ਮੈਂ ਗੁਰਪ੍ਰੀਤ ਤੁਹਾਨੂੰ ਦੱਸਾਂ, ਬਹੁਤ ਸਾਰੇ ਲੋਕ 8-9 ਹਜ਼ਾਰ ਤੋਂ ਉੱਪਰ ਡੇਲੀ ਲੋਕੀ ਅਪਾਇੰਟਮੈਂਟ ਮੰਗਦੇ ਆ। ਤਾਂ ਤੁਸੀਂ ਇਹ ਦੱਸੋ ਵੀ ਫਿਰ ਉੱਥੇ ਆ ਕੇ ਕੀ ਹੋ ਸਕਦਾ? ਤਾਂ ਉੱਥੇ ਆ ਕੇ ਜਾਂ ਤਾਂ ਸਾਨੂੰ ਆਪਣੇ ਸੈਂਟਰ ਦੇ ਵਿੱਚ ਡਾਕਟਰਾਂ ਦੀ ਗਿਣਤੀ ਵਧਾਉਣੀ ਪਊਗੀ। ਫਿਰ ਅੱਛਾ, ਜੇ ਡਾਕਟਰਾਂ ਦੀ ਗਿਣਤੀ ਵਧਾਉਂਦੇ ਆ, ਇਹ ਤਾਂ ਹੈ ਨਹੀਂ ਵੀ ਜੇ ਆਪਾਂ 100 ਵੈਦ ਰੱਖ ਲਿਆ, 100 ਦਾ 100 ਵੈਦ ਪੂਰੀ ਤਰ੍ਹਾਂ ਐਕਸਪਰਟ ਹੋਊਗਾ, ਪੂਰੀ ਤਰ੍ਹਾਂ ਟ੍ਰੇਨਡ ਹੋਊਗਾ, ਨਹੀਂ ਹੁੰਦਾ। ਤਾਂ ਉਹਦੇ ਵਿੱਚ ਸਾਡੇ ਕੋਲੇ ਕੀ ਆ, ਮੈਂ ਤੁਹਾਨੂੰ ਦੱਸਦਾ ਕਿ ਮੈਂ ਟੀਵੀ ਚੈਨਲ ਦੇ ਮਾਧਿਅਮ ਤੋਂ ਚਾਹੁੰਦਾ ਕਿ ਲੋਕਾਂ ਨੂੰ ਉਹ ਗਿਆਨ ਵੰਡਿਆ ਜਾਵੇ ਜਿਹੜਾ ਸਾਡੇ ਕੋਲੇ ਹੈਗਾ, ਜਿਹਨੂੰ ਤੁਸੀਂ ਘਰੇ ਬਣਾ ਸਕਦੇ ਹੋ, ਘਰੇ ਖਾ ਸਕਦੇ ਹੋ। ਮੇਰੇ ਕੋਲ ਆ ਕੇ ਵੀ ਇਹੀ ਕੁਛ ਮਿਲਦਾ, ਜਿਹੜਾ ਕੁਛ ਮੈਂ ਦੱਸੀ ਜਾਂਦਾ। ਆਨਲਾਈਨ ਵੀ ਮੰਗਾ ਸਕਦੇ ਹੋ। ਪਰ ਇੱਕ ਚੀਜ਼ ਦਾ ਖਾਸ ਧਿਆਨ ਰੱਖਿਆ ਜਾਂਦਾ ਗੁਰਪ੍ਰੀਤ, ਕਿ ਜੇ ਕੋਈ ਡਾਇਬਟਿਕ ਹੋ ਗਿਆ ਪੇਸ਼ੈਂਟ, ਡਾਇਬਟੀਜ਼ ਦਾ ਪੇਸ਼ੈਂਟ ਹੋ ਗਿਆ, ਮਰੀਜ਼ ਹੋ ਗਿਆ, ਤਾਂ ਅਸੀਂ ਉਹਨੂੰ ਇਹੀ ਗੱਲ ਕਹਿੰਦੇ ਆ ਕਿ ਪਹਿਲਾਂ ਤੁਸੀਂ ਆਯੁਰਵੈਦਿਕ ਸਿਸਟਮ ਦੇ ਵਿੱਚ ਦੇਸੀ ਤਰੀਕੇ, ਘਰ ਦੀ ਰਸੋਈ ਦੇ ਹਿਸਾਬ ਨਾਲ ਤੁਸੀਂ ਇਹਨੂੰ ਕੰਟਰੋਲ ਕਰੋ। ਹੁਣ ਜੇ ਸ਼ੂਗਰ ਕਿਸੇ ਦੀ 200-300 ਰਹਿੰਦੀ ਹੈ, ਮੈਂ ਕਹਿੰਦਾ 2 ਦਿਨ ਉਹ ਵਰਤ ਰੱਖ ਲਵੇ, ਖਾਵੇ, ਕੁਝ ਨਹੀਂ ਹੁੰਦਾ। ਨਹੀਂ ਖਾਊਗਾ, ਕੁਝ ਨਹੀਂ ਹੁੰਦਾ। ਹਾਂ, ਜਿਹੜਾ ਥੋੜਾ ਬਹੁਤਾ ਖਾਣਾ ਵੀ ਆ, ਇਸ ਤਰ੍ਹਾਂ ਦੀ ਚੀਜ਼ ਖਾ ਲਓ ਜਿਵੇਂ ਮੰਨ ਲਓ ਜਿਹਦੇ ਵਿੱਚ ਸ਼ੂਗਰ ਦੀ ਮਾਤਰਾ ਨਾ ਹੋਵੇ, ਜ਼ਿਆਦਾ ਨਾਰਮਲ ਹੋਵੇ। ਜੇ ਹੁਣ ਤੁਸੀਂ ਕਹੋ ਵੀ ਆਲੂ ਦੇ ਪਰੌਂਠੇ ਖਾਣੇ ਆ, ਪਨੀਰ ਦੇ ਪਰੌਂਠੇ ਖਾਣੇ ਆ, ਤੇ ਫਿਰ ਵੀ ਸ਼ੂਗਰ ਕੰਟਰੋਲ ਹੋ ਜੇ, ਦੇਖੋ ਇੰਨਾ ਕੁ ਤਾਂ ਧੱਕਾ ਨਹੀਂ ਕਰ ਸਕਦੇ ਆਪਾਂ। ਹੁਣ ਕਈ ਲੋਕ ਦਾਰੂ ਪੀਂਦੇ ਆ, ਉਹ ਕਹਿੰਦੇ ਵੀ ਹੁਣ ਸ਼ੂਗਰ ਹੋ ਗਈ, ਹਵਾ ਗਈ, ਜਿਉਣਾ ਦਾ 4 ਦੇਣਾ, ਮਰਨਾ ਤਾਂ ਹੈਗਾ ਹੀ ਆ, ਦਾਰੂ ਕਿਉਂ ਛੱਡੀਏ? ਐਂ ਨਹੀਂ ਹੁੰਦਾ। ਜਿੰਨੀ ਲੋੜ ਤੁਹਾਡੀ ਤੁਹਾਡੇ ਪਰਿਵਾਰ ਨੂੰ ਹੈ, ਮੈਨੂੰ ਲੱਗਦਾ ਪੂਰੇ ਸੰਸਾਰ 'ਚ ਕਿਸੇ ਨੂੰ ਨਹੀਂ ਹੈਗੀ। ਜਿਹਨੂੰ ਉਹ ਪੂਰਾ ਆਪਦੇ ਪਰਿਵਾਰ ਨੂੰ ਕਦੇ ਪੁੱਛ ਕੇ ਦੇਖਿਓ ਤੁਹਾਡੀ ਕਿੰਨੀ ਲੋੜ ਹੈ। ਠੀਕ ਹੈ, ਕਈ ਲੋਕ ਕਹਿੰਦੇ ਤੁਹਾਨੂੰ ਤਾਂ ਮੇਰੀ ਲੋੜ ਨਹੀਂ, ਘਰਦਿਆਂ ਨੂੰ ਕਹਿ ਦਿੰਦੇ ਨੇ ਗੁੱਸੇ 'ਚ, ਪਰ ਐਸੀ ਕੋਈ ਗੱਲ ਨਹੀਂ। ਘਰ ਦਾ ਜੀ ਜਿਹੜਾ ਹੁੰਦਾ, ਘਰੇ ਤਾਂ ਆਪਾਂ ਕੁੱਤਾ ਪਾਲ ਲਈਏ, ਉਹਦੇ ਬਿਨਾਂ ਜੀ ਨਹੀਂ ਲੱਗਦਾ ਜੇ 2 ਦਿਨ ਕਿਤੇ ਚਲਾ ਜਾਵੇ। ਇਨਸਾਨ ਤਾਂ ਘਰ ਦਾ ਬਹੁਤ ਬੜੀ ਚੀਜ਼ ਹੁੰਦੀ ਹੈ। ਇਸ ਕਰਕੇ ਤੁਸੀਂ ਆਪਦਾ ਪਰਹੇਜ਼ ਰੱਖੋ, ਧਿਆਨ ਰੱਖੋ, ਤੁਹਾਡੀ ਬਹੁਤ ਲੋੜ ਹੈ। ਔਰ ਇਹਦੇ ਵਿੱਚ ਜੇ ਤੁਸੀਂ ਮੈਨੂੰ ਪੁੱਛੋਗੇ ਕਿ ਗੋਇਲ ਸਾਹਿਬ ਕਰੀਏ ਤਾਂ ਕੀ ਕਰੀਏ,
ਜਿੱਥੇ ਜਾਂਦੇ ਆ ਮੋਟੀਆਂ-ਮੋਟੀਆਂ ਗੋਲੀਆਂ ਲੱਗ ਜਾਂਦੀਆਂ ਨੇ, ਗੋਲੀਆਂ ਖਾਈ ਜਾਂਦੇ ਆ, ਸਾਲੋ ਸਾਲ ਖਾਈ ਜਾਂਦੇ ਆ, ਫਿਰ ਇੱਕ ਦਿਨ ਕਿਹਾ ਜਾਂਦਾ ਵੀ ਹੁਣ ਗੋਲੀ ਅਸਰ ਨਹੀਂ ਕਰਦੀ, ਫਿਰ ਹੋਰ ਗੋਲੀ ਲੱਗ ਜਾਂਦੀ ਆ, ਫਿਰ ਉਹ ਵੀ ਅਸਰ ਨਹੀਂ ਕਰਦੀ, ਫਿਰ ਉਹਦੇ ਨਾਲ-ਨਾਲ BP ਦੀ ਗੋਲੀ ਚੱਲ ਪੈਂਦੀ ਆ, ਫਿਰ ਉਹਦੇ ਨਾਲ-ਨਾਲ ਥਾਇਰਾਇਡ ਦੀ ਗੋਲੀ ਚੱਲ ਪੈਂਦੀ ਆ, ਫਿਰ ਉਹਦੇ ਨਾਲ-ਨਾਲ ਹਾਰਟ ਦੀ ਕੋਲੈਸਟਰੋਲ, ਟ੍ਰਾਈਗਲਾਈਸਰਾਈਡ ਦੀਆਂ ਗੋਲੀਆਂ ਚੱਲ ਪੈਂਦੀਆਂ ਨੇ। ਇੱਕ-ਇੱਕ ਪਰਚੀ ਤੇ ਅਸੀਂ ਦੇਖਦੇ ਹਾਂ 22-22, 23-23 ਗੋਲੀਆਂ ਲਿਖੀਆਂ ਹੁੰਦੀਆਂ ਨੇ ਮਰੀਜ਼ ਨੂੰ। ਅੱਛਾ, ਫਿਰ ਉਹਦੇ ਨਾਲ ਹੋਰ ਕੀ ਹੋ ਜਾਂਦਾ, ਮਲਟੀਵਿਟਾਮਿਨ ਦੇ ਐਡੇ-ਐਡੇ ਡੱਬੇ ਭਰ ਕੇ ਦਿੱਤੇ ਜਾਂਦੇ ਨੇ। ਐਂ ਡੱਬੇ ਭਰੇ ਹੁੰਦੇ ਨੇ ਐਡੇ-ਐਡੇ, ਜਦੋਂ ਮੇਰੇ ਕੋਲ ਲੋਕ ਕੈਨੇਡਾ, ਅਮਰੀਕਾ ਤੋਂ ਆਉਂਦੇ ਆ, ਉਹਨਾਂ ਦੇ ਥੈਲੇ ਐਡੇ-ਐਡੇ ਹੁੰਦੇ ਆ ਦਵਾਈਆਂ ਦੇ। ਮੈਂ ਐਂ ਹੈਰਾਨ ਹੁੰਦਾ ਵੀ ਯਾਰ ਇਹ ਤੁਸੀਂ ਰੋਟੀ ਕਿਸ ਟਾਈਮ ਖਾਂਦੇ ਹੋ? ਉਹ ਬੜਾ ਹੱਸ ਪੈਂਦੇ ਨੇ ਫਿਰ ਮੇਰੇ ਨਾਲ, ਕਹਿੰਦੇ ਗੋਇਲ ਸਾਹਿਬ ਤੁਸੀਂ ਗੱਲ ਕਰਨ ਲੱਗੇ ਸੋਚਦੇ ਹੀ ਨਹੀਂ ਕੁਛ। ਮੈਂ ਕਿਹਾ ਮੈਂ ਗੱਲਾਂ ਹੀ ਕਰਨੀਆਂ ਨੇ ਤੁਹਾਡੇ ਨਾਲ, ਮੈਂ ਹੋਰ ਕੀ ਕਰਨਾ? ਦਵਾਈਆਂ ਦੇਣ ਨੂੰ ਤਾਂ ਦੁਨੀਆ ਬੈਠੀ ਆ, ਜੇ ਦਵਾਈਆਂ ਦੇਣ ਵਾਲਿਆਂ ਨੇ ਤਾਂ ਡੱਬੇ ਤੁਹਾਨੂੰ ਦੇ ਤੇ। ਗੱਲ ਤੇ ਗੱਲ ਨਾਲ ਹੀ ਹੋਣੀ ਆ। ਜੇ ਤੁਸੀਂ ਡਾਇਲੋਗ ਕਹਿੰਦੇ ਹਾਂ ਗੋਇਲ ਸਾਹਿਬ ਇਹ ਗੱਲ ਪੱਕੀ ਆ ਵੀ ਉਹ ਗੱਲੇ ਨਹੀਂ ਸੁਣਦੇ, ਨਾ ਗੱਲ ਕਰਦੇ ਨੇ, ਬਸ ਚੱਕ ਕੇ ਦਵਾਈ ਦਿੱਤੀ, ਚੱਲ ਬਈ ਚੱਲ ਬਈ ਚੱਲ ਬਈ, ਦਵਾਈਆਂ ਫੜਾਈ ਮੈਂ ਜਾਓ। ਚਾਹੁੰਦਾ ਗੋਇਲ ਸਾਹਿਬ ਇੱਥੇ ਹੀ ਤੁਸੀਂ ਗੱਲ ਐਡ ਕਰ ਦਿਓ। ਬਹੁਤ ਲੋਕ ਇਹ ਗੱਲ ਕਰਦੇ ਨੇ ਤੁਹਾਡੇ ਬਾਰੇ ਵੀ ਗੋਇਲ ਸਾਹਿਬ ਗੱਲਾਂ ਹੀ ਕਰਦੇ ਨੇ, ਕਦੀ ਕਿਸੇ ਚੈਨਲ ਤੇ ਦੇਖਦੇ, ਕਦੀ ਕਿਸੇ ਚੈਨਲ ਤੇ। ਡਾਕਟਰ ਪਤਾ ਨਹੀਂ ਮਰੀਜ਼ਾਂ ਨੂੰ ਕਦੋਂ ਦੇਖਦਾ ਹੋਊ ਜਾਂ ਦੇਖਦਾ ਵੀ ਹੋਊ, ਇਹ ਗੱਲ ਬਹੁਤ ਪੁੱਛਦੇ ਨੇ। ਦੇਖੋ ਪਤਾ ਕੀ ਹੈ, ਮੈਂ ਤੁਹਾਨੂੰ ਦੱਸਦਾ ਗੁਰਪ੍ਰੀਤ, ਇਹ ਗੱਲਾਂ ਜਿਹੜੀਆਂ ਨੇ ਨਾ ਇਹੀ ਨਹੀਂ ਮਿਲਣੀਆਂ, ਬਾਕੀ ਸਭ ਕੁਝ ਮਿਲ ਜਾਣਾ। ਜਦੋਂ ਮੇਰੇ ਕੋਲੇ ਮਰੀਜ਼ ਆਉਂਦੇ ਵੀ ਆ ਨਾ ਸਾਡੇ ਕੋਲੇ ਸੈਂਟਰ 'ਚ, ਜਿਵੇਂ ਸਾਡੇ ਡਾਕਟਰ ਦੇਖਦੇ ਆ, ਮੈਂ ਤਾਂ ਖੈਰ ਨਹੀਂ ਮਿਲਦਾ ਕਿਸੇ ਨੂੰ, ਮੈਂ ਜੇ ਮਿਲਦਾ ਵੀ ਆ ਤਾਂ ਸੋਮ, ਮੰਗਲ, ਬੁੱਧ 3 ਦਿਨ ਮੈਂ ਆਫਿਸ 'ਚ ਬੈਠਦਾ, ਔਰ ਉਸ ਟਾਈਮ ਵੀ ਮੇਰੇ ਆਲੇ ਦੁਆਲੇ ਸਾਡੇ ਸਾਰੇ ਡਾਕਟਰ ਬੈਠੇ ਹੁੰਦੇ ਆ, ਅਸੀਂ ਲੋਕਾਂ ਨੂੰ ਮਿਲਦੇ ਆ, ਐਸੀ ਕੋਈ ਗੱਲ ਨਹੀਂ। ਔਰ ਮੈਂ ਘੱਟੋ ਘੱਟ ਸਵੇਰੇ 11 ਵਜੇ ਬੈਠ ਜਾਂਦਾ ਚੇਅਰ ਦੇ ਉੱਪਰ, ਰਾਤ ਨੂੰ ਅਸੀਂ 9-9, 10-10 ਵਜੇ ਉੱਠਦੇ ਆ, 12-12 ਘੰਟੇ ਦੀ ਸਿਟਿੰਗ ਹੈ। ਪਰ ਇੱਕ ਚੀਜ਼ ਦੇਖੋ ਨਾ ਵੀ ਇੱਕ ਸਮੇਂ ਦੇ ਵਿੱਚ ਇੱਕ ਇਨਸਾਨ 10 ਮਿੰਟ ਹੀ ਦੇ ਸਕਦਾ ਨਾ ਕਿਸੇ ਨੂੰ, ਤਾਂ ਹੁਣ ਤੁਸੀਂ 10 ਮਿੰਟ ਨੂੰ ਗੁਣਾ ਕਰੋ ਵੀ ਇੱਕ ਦਿਨ 'ਚ ਜੇ ਮੇਰੇ ਕੋਲੇ 60 ਬੰਦੇ ਆ ਗਏ ਤਾਂ ਅਸੀਂ 600 ਮਿੰਟ ਹੀ ਕੰਮ ਕਰ ਸਕਦੇ ਆ ਨਾ। 600 ਮਿੰਟ ਕੰਮ ਕੀਤਾ ਤਾਂ ਬਹੁਤ ਆ। ਲੇਕਿਨ ਹੁਣ ਜੇ ਤੁਸੀਂ ਕਹੋ ਵੀ ਆਪਣੀ ਆਬਾਦੀ ਤਾਂ ਇੰਨੀ ਆ, ਆਪਣੇ ਕੋਲੇ 8000 ਤੋਂ ਵੱਧ ਰੋਜ਼ ਦੀ ਲੋਕਾਂ ਦੀ ਗੁਜ਼ਾਰਿਸ਼ ਆਉਂਦੀ ਹੈ ਵੀ ਮਿਲਣਾ ਟਾਈਮ ਦਿਓ ਜੀ। ਹੁਣ ਇਸ ਟਾਈਮ ਵੀ 2.5-3 ਮਹੀਨੇ ਦੀ ਵੇਟਿੰਗ ਹੈ ਜੀ। ਐਮਰਜੈਂਸੀ ਫੀਸ ਵੀ ਰੱਖਤੀ, ਕਿਉਂਕਿ ਮੈਂ ਕਿਸੇ ਤੋਂ ਲੈਂਦਾ ਲੂੰਦਾ ਨਹੀਂ, ਬਸ ਉਹ ਰੱਖਤੀ ਸੀ ਬਹਾਨੇ ਕਰਕੇ, ਫਿਰ ਉਹ ਹਟਾਤੀ ਵੀ ਨਾ ਬਈ ਇਹ ਨਹੀਂ ਕੰਮ ਕਰਨਾ। ਮਤਲਬ ਉਹਦੇ 'ਚ ਵੀ ਲੋਕੀ ਕਹਿੰਦੇ ਵੀ ਮਿਲਣਾ ਤਾਂ ਕਿੰਨੇ ਕੁ ਲੋਕਾਂ ਨੂੰ। ਪਰ ਮੈਂ ਤਾਂ ਟੈਲੀਵਿਜ਼ਨ ਤੇ ਬੈਠਾ ਰਹਿਣਾ, ਕਿਉਂਕਿ ਜਿਵੇਂ ਹੁਣ ਇਸ ਟਾਈਮ ਦੇਖੋ ਤੁਸੀਂ, ਘੜੀ ਦੇ ਵਿੱਚ 10:30 ਵਜੇ ਹੋਏ ਨੇ ਰਾਤ ਦੇ ਮੇਰੇ ਕੋਲੇ ਇੰਡੀਆ 'ਚ। ਮੈਂ ਇਸ ਟਾਈਮ ਟੀਵੀ ਚੈਨਲਾਂ ਦਾ ਕੰਮ ਕਰਦਾ, ਸਵੇਰੇ ਫੇਰ ਕਰਦਾ, ਸੰਡੇ ਨੂੰ ਵੀ ਲਾਉਣਾ ਮੈਂ ਟਾਈਮ, ਤਾਂ ਕਿ ਉਹ ਜਿਹੜੇ ਪ੍ਰੋਗਰਾਮ ਨੇ ਲੋਕਾਂ ਤੱਕ ਪਹੁੰਚਣ, ਉਹ ਗੱਲਾਂ ਪਹੁੰਚਣ ਜਿਹੜੀਆਂ ਆਪਾਂ ਨੂੰ ਨਹੀਂ ਪਤਾ। ਜਿਵੇਂ ਹੁਣ ਮੈਂ ਕਹਿੰਦਾ ਕਿ ਔਲਾ ਸਵੇਰੇ ਸਵੇਰੇ ਖਾਓ, ਜੇ ਤੁਸੀਂ ਸਵੇਰੇ ਸਵੇਰੇ ਪਹਿਲੀ ਚੀਜ਼ ਜਿਹੜੀ ਖਾਂਦੇ ਹੋ ਉਹ ਚੀਜ਼ ਖਾ ਲਵੋ ਨਾ ਜਿਹੜੀ ਤੁਹਾਡੀ ਲੀਵਰ ਨਾਲ ਫਰੈਂਡਲੀ ਆ, ਲੀਵਰ ਦੇ ਨਾਲ ਫਰੈਂਡ, ਜਿਹੜੀ ਲੀਵਰ ਨੂੰ ਸਵਸਥ ਕਰਨ ਵਾਲੀ ਆ, ਪਹਿਲਾ ਫੂਡ। ਜੇ ਅਸੀਂ ਪਹਿਲੇ ਹੀ ਚਾਹ ਦਾ ਘੁੱਟ ਭਰ ਲਿਆ ਜਾਂ ਇਹੋ ਜਿਹੀ ਕੋਈ ਚੀਜ਼, ਕੌਫੀ ਪੀ ਲਈ ਜਾਂ ਕੁਛ, ਕੋਈ ਫਾਇਦਾ ਨਹੀਂ। ਫਿਰ ਪੂਰਾ ਦਿਨ ਤੁਸੀਂ ਕੁਛ ਕਰੀ ਜਾਓ, ਕੋਈ ਫਾਇਦਾ ਨਹੀਂ। ਸਵੇਰੇ ਸਵੇਰੇ ਜਿਹੜਾ ਹੈਗਾ, ਤੁਸੀਂ ਪਹਿਲਾ ਫਲ ਜਿਹੜਾ ਔਲੇ ਦਾ ਫਲ ਖਾ ਲਓ, ਪੇਟ ਵਿੱਚ ਅੱਛੀ ਤਰ੍ਹਾਂ ਤੁਹਾਡਾ ਪ੍ਰੋਗਰਾਮ ਸੈੱਟ ਹੋਊਗਾ। ਨਹੀਂ, ਤ੍ਰਿਫਲਾ ਚੂਰਨ ਲੈ ਲਓ, ਉਹਨੂੰ ਪਾਣੀ 'ਚ ਘੋਲ ਕੇ ਪੀ ਲਓ ਸਵੇਰੇ ਸਵੇਰੇ, ਤੁਸੀਂ ਦੇਖੋਗੇ ਕਮਾਲ ਦਾ ਰਿਜ਼ਲਟ ਹੈ। 15 ਕੁ ਮਿੰਟ ਉਹਨੂੰ ਛੱਡ ਦਿਓ ਪੀਣ ਤੋਂ ਬਾਅਦ, ਤੁਸੀਂ ਦੇਖੋ ਤੁਹਾਡਾ ਸਰੀਰ ਖਿੜਨਾ ਸ਼ੁਰੂ ਹੋਊਗਾ, ਤੁਹਾਡੇ ਸਰੀਰ ਨੂੰ ਤਾਕਤ ਆਊਗੀ। ਫਿਰ ਅੱਛਾ ਇੱਕ ਚੀਜ਼ ਹੋਰ ਦੱਸਦਾ, ਇਹ ਐ ਨਹੀਂ ਵੀ ਸਾਰੀਆਂ ਹੀ ਕਰਨੀਆਂ ਨੇ, ਮੈਂ ਬੋਲੀ ਜਾਊਂਗਾ, ਤੁਸੀਂ ਇੱਕ ਜਿਹੜੀ ਮਰਜ਼ੀ ਸੈੱਟ ਕਰ ਲਓ। ਸਵੇਰੇ ਸਵੇਰੇ ਸੰਤਰਾ ਖਾ ਲਓ, ਸਵੇਰੇ ਸਵੇਰੇ ਤੁਸੀਂ ਸੇਬ ਖਾ ਲਓ, ਸਵੇਰੇ ਸਵੇਰੇ ਤੁਸੀਂ ਮੌਸੰਮੀ ਦਾ ਜੂਸ ਪੀ ਲਓ ਫਰੈਸ਼। ਲੇਕਿਨ ਇਹ ਨਹੀਂ ਹੈ ਕਿ ਰੀਅਲ ਜੂਸ ਕੱਢਿਆ ਫ੍ਰਿਜ ਦੇ ਵਿੱਚੋਂ ਪੀ ਲਿਆ, ਨੋ ਨਥਿੰਗ। ਤੁਸੀਂ ਪੀਣਾ ਫਰੈਸ਼ ਲਓ, ਗੰਨੇ ਦਾ ਜੂਸ ਲਿਆ ਕੇ ਰੱਖ ਲਓ, ਉਹ ਪੀਓ ਸਵੇਰੇ। ਅੱਛਾ, ਵੀਟ ਗਰਾਸ ਦਾ ਪਾਊਡਰ ਲੈ ਲਓ, ਵੀਟ ਗਰਾਸ ਪਾਊਡਰ ਦਾ 1 ਚਮਚਾ ਕੋਸੇ ਪਾਣੀ 'ਚ ਘੋਲ ਕੇ ਸਵੇਰੇ ਪੀ ਲਓ, ਬਜ਼ੁਰਗਾਂ ਵਾਸਤੇ ਬਹੁਤ ਫਾਇਦੇਮੰਦ ਹੈ। ਮਤਲਬ ਸਵੇਰੇ ਸਵੇਰੇ ਜੇ ਕਿਤੇ, ਚਲੋ ਮੈਂ ਕਹਿੰਦਾ 100 ਗਜ ਰੱਸਾ ਸਿਰੇ ਤੇ ਗੰਢ, ਨਾ ਰਹੇ ਖੁਸ਼ਕੀ ਨਾ ਰਹੇ ਠੰਡ, ਮੈਂ ਸਿੱਧੀਆਂ ਗੱਲਾਂ ਕਰਦਾ। ਤੁਸੀਂ ਜੇ ਖੀਰਾ, ਇੱਕ ਖੀਰਾ ਸਵੇਰੇ ਸਵੇਰੇ ਐਨ ਬਿਲਕੁਲ ਐ ਚੱਬ ਕੇ ਖਾ ਲਵੋ, ਛਿੱਲ ਕੇ ਚੰਗੀ ਤਰ੍ਹਾਂ, ਉਹਨੂੰ ਕੋਈ ਨੂਣ ਨਹੀਂ ਲਾਉਣਾ, ਉਹਨੂੰ ਨਿੰਬੂ ਨਹੀਂ ਲਾਉਣਾ, ਉਹਨੂੰ ਕੁਛ ਨਹੀਂ ਕਰਨਾ, ਖੀਰੇ ਨੂੰ ਖੀਰਾ ਰਹਿਣ ਦਿਓ, ਫਿਰ ਦੇਖਿਓ ਤੁਹਾਨੂੰ ਹੀਰਾ ਬਣਾਉਂਦਾ ਉਹ। ਜੇ ਤੁਸੀਂ ਰਾਤ ਨੂੰ ਖੀਰਾ ਖਾਓਗੇ, ਰਾਤ ਦਾ ਖੀਰਾ ਖਾਧਾ ਹੋਇਆ ਤੁਹਾਨੂੰ ਬਿਲਕੁਲ ਨੁਕਸਾਨ ਕਰੂਗਾ। ਰਾਤ ਨੂੰ ਕਦੇ ਖੀਰਾ ਨਹੀਂ ਖਾਣਾ ਆਪਾਂ ਨੇ। ਸਵੇਰੇ ਸਵੇਰੇ ਤੁਸੀਂ ਜੇ ਪਹਿਲਾ ਫਲ, ਪਹਿਲਾ ਖੀਰਾ ਇੱਕ ਖਾ ਲਿਆ, ਤੁਸੀਂ ਮੈਨੂੰ ਮਹੀਨੇ ਬਾਅਦ ਕਹੋ ਥੈਂਕ ਯੂ ਬੋਲੇ ਬਿਨਾਂ ਰਹਿ ਨਹੀਂ ਸਕਣਾ। ਚਾਹੇ ਤੁਹਾਡੀ ਮੇਰੇ ਨਾਲ ਪਿਆਰ ਆ, ਚਾਹੇ ਨਹੀਂ ਆ, ਚਾਹੇ ਤੁਸੀਂ ਮੈਨੂੰ ਚੰਗਾ ਸਮਝੋ ਨਾ ਸਮਝੋ, ਪਰ ਜਦੋਂ ਤੁਸੀਂ ਖੀਰਾ ਖਾ ਲਿਆ
1 ਮਹੀਨਾ ਲਗਾਤਾਰ ਤੁਸੀਂ ਥੈਂਕ ਯੂ ਕਰੋਗੇ, ਕਿਉਂਕਿ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਬਹੁਤ ਚੀਜ਼ਾਂ 'ਚ ਚੇਂਜ ਮਿਲੂਗੀ। ਜਿਹੜੇ ਲੋਕਾਂ ਨੂੰ ਪ੍ਰੋਸਟੇਟ ਗ੍ਰੰਥੀ ਦੀ ਪ੍ਰੋਬਲਮ ਹੈ, ਜਿਹੜੇ ਲੋਕਾਂ ਨੂੰ ਜਿਗਰ 'ਚ ਗਰਮੀ ਦੀ ਪ੍ਰੋਬਲਮ ਹੈ, ਜਿਨ੍ਹਾਂ ਦੀ ਤਸੀਰ ਗਰਮ ਰਹਿੰਦੀ ਆ, ਬਵਾਸੀਰ ਦੀ ਪ੍ਰੋਬਲਮ ਹੈ, ਪੇਟ 'ਚ ਬਦਹਜ਼ਮੀ ਹੈ, ਗੈਸ ਹੈ, ਖੱਟੇ ਡਕਾਰ, ਐਸਿਡਿਟੀ ਹੈ, ਮੈਂ ਕਹਿੰਦਾ ਖੀਰੇ ਨੇ ਕਮਾਲ ਕਰ ਦੇਣਾ। ਖੀਰਾ ਮਾੜੀ ਮੋਟੀ ਚੀਜ਼ ਨਹੀਂ। ਆਪਣੇ ਪੁਰਾਣੇ ਬਜ਼ੁਰਗ ਮੰਜੇ ਤੇ ਬੈਠੇ ਖੀਰੇ ਨੂੰ ਕੱਟ ਕੇ ਐਂ ਰਗੜੀ ਜਾਂਦੇ ਸੀ, ਉਹਦੀ ਜ਼ਹਿਰ ਕੱਢਣ ਵਾਸਤੇ। ਖੀਰੇ ਵਰਗਾ ਜੀ ਤਾਂ ਕੋਈ ਅੰਮ੍ਰਿਤ ਨਹੀਂ ਹੈ, ਪਰ ਖੀਰੇ ਨੂੰ ਇੱਕ ਵਾਰੀ ਇਸਤੇਮਾਲ ਕਰਕੇ ਦੇਖੋ। ਕਰਨਾ ਰੈਗੂਲਰ ਹੈ, ਇਹ ਨਾ ਹੋਵੇ ਜੀ ਵੀ ਹਾਲੇ 4-5 ਦਿਨ ਗੋਇਲ ਸਾਹਿਬ ਐਵੇਂ ਹੀ ਬੋਲੀ ਜਾਂਦੇ ਨੇ, ਕੁਝ ਕਰਦਾ ਤਾਂ ਹੈ ਨਹੀਂ, ਕਰੂਗਾ ਜੀ ਉਹਨੂੰ ਵੀ ਸਮਾਂ। ਜੀ ਜੀ ਸੋ ਚੰਗੀ ਗੱਲ ਹੈ। ਤੁਸੀਂ ਨਾਲੋਂ ਨਾਲ ਇਹ ਵੀ ਦੱਸ ਦਿੰਦੇ ਹੋ ਵੀ ਟਾਈਮ ਵੀ ਦੇਣਾ ਪੈਣਾ ਉਹਨੂੰ, ਐ ਨਹੀਂ ਵੀ ਜੇ ਤੁਸੀਂ ਇੱਕ ਵਾਰੀ ਖਾ ਕੇ ਕਹੋ ਵੀ ਲਓ ਬਈ ਹੁਣ ਤਾਂ ਆਰਾਮ ਆ ਗਿਆ, ਸਭ ਕੁਝ ਠੀਕ ਹੋ ਗਿਆ। ਪਰ ਅੱਗੇ ਚੱਲਦੇ ਆ, ਮੈਂ ਚਾਹੁੰਦਾ ਤੁਸੀਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਜੇ ਜੋੜਾਂ ਦੇ ਦਰਦ ਤੇ ਚਾਨਣਾ ਪਾ ਦਿਓ। ਵੀ ਮੌਸਮ ਵੀ ਹੁਣ ਤਾਂ ਉਹ ਆ, ਕਹਿੰਦੇ ਪੁਰਾਣੇ ਤੋਂ ਪੁਰਾਣਾ ਸੱਟ ਜਿਹੜੀ ਆ ਉਹ ਵੀ ਸਿਆਲਾਂ 'ਚ ਦੁੱਗਣੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਜੋੜਾਂ ਦੇ ਦਰਦਾਂ ਤੇ ਚਾਨਣਾ ਪਾ ਦਿਓ, ਬੇਸ਼ੱਕ ਉਹ ਸੱਟ ਨਾਲ ਨੇ, ਬੇਸ਼ੱਕ ਕਿਸੇ ਹੋਰ ਕਾਰਨ ਕਰਕੇ। ਦੇਖੋ, ਜਿਹੜਾ ਜੋੜਾਂ ਦਾ ਜਾਂ ਗੋਡਿਆਂ ਦਾ ਦਰਦ ਹੈ, ਜਾਂ ਕਮਰ ਦਾ ਰੀੜ੍ਹ ਦੀ ਹੱਡੀ ਦਾ ਦਰਦ ਹੈ, ਜਾਂ ਮੋਢਿਆਂ ਦਾ ਦਰਦ ਹੈ, ਜਾਂ ਕਿਸੇ ਤਰ੍ਹਾਂ ਦਾ ਵੀ ਦਰਦ ਸਾਡੀ ਬੋਡੀ 'ਚ ਰਹਿੰਦਾ, ਤਾਂ ਉਹਦੇ ਵਾਸਤੇ ਤੁਸੀਂ ਚਾਹ ਜਿਹੜੀ ਪੀਂਦੇ ਹੋ, ਚਾਹ ਦੀ ਜਗ੍ਹਾ ਤੇ ਕਾੜਾ ਬਣਾ ਕੇ ਪੀਓ। ਕਾੜਾ ਕਾਹਦਾ? ਕਾੜਾ ਤੁਸੀਂ ਬਣਾਉਣਾ ਇੱਕ ਬਹੁਤ ਵਧੀਆ ਚੀਜ਼ ਹੈ, ਮਹਾਰਾਸਨਾਦੀ ਕਾੜਾ। ਜੀ ਮਹਾਰਸਨਾਦੀ ਕਾੜਾ ਜਿਹੜਾ ਹੈਗਾ, ਉਹ ਤੁਹਾਨੂੰ ਜਿਹੜੇ ਇੰਡੀਅਨ ਸਟੋਰ ਆ ਉਹਨਾਂ ਤੇ ਮਿਲੂਗਾ। ਉਹ ਜਿਹੜਾ ਕਾੜਾ ਹੈਗਾ ਉਹ ਤੁਹਾਨੂੰ ਮਿਲੂਗਾ ਜਿਵੇਂ ਡੱਕੇ ਡੁੱਕੇ ਫੂਸ ਜਿਹਾ ਹੁੰਦਾ, ਉਵੇਂ ਪਾਇਆ ਹੁੰਦਾ ਥੈਲੀ 'ਚ ਜੜੀ ਬੂਟੀਆਂ ਦਾ, ਤੇ ਉਹਦੇ ਵਿੱਚੋਂ ਤੁਸੀਂ ਐ ਚੁਟਕੀ ਭਰ ਲੈਣਾ, ਐ ਦੋ ਤੋਂ 2 ਚਮਚਿਆਂ ਜੋਗਾ ਮਟੀਰੀਅਲ ਕੱਢ ਕੇ ਉਹਨੂੰ 1 ਗਲਾਸ ਪਾਣੀ 'ਚ ਉਬਾਲਣਾ। 2 ਗਲਾਸ ਪਾਣੀ 'ਚ ਉਬਾਲ ਲਓ। ਜਦੋਂ ਅੱਧਾ ਗਲਾਸ ਪਾਣੀ ਰਹਿ ਜੇ ਤਾਂ 1.5 ਗਲਾਸ ਪਾਣੀ ਉੱਡ ਜੇ, ਉਸ ਤੋਂ ਬਾਅਦ ਉਹਨੂੰ ਤੁਸੀਂ ਸਿਪ ਕਰ ਕਰਕੇ ਪੀਣਾ ਛਾਣ ਕੇ, ਤਾਂ ਉਹਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਦਰਦ ਨੇ ਕੰਟਰੋਲ ਹੋਣਗੇ। ਦੂਜਾ, ਸ਼ਿਲਾਜੀਤ, ਜਿਹੜੀ ਪਿਓਰ ਸ਼ਿਲਾਜੀਤ, ਅਸਲੀ ਸ਼ਿਲਾਜੀਤ, ਇਹ ਨਹੀਂ ਹੈ ਵੀ ਜਿਹਦਾ ਧਾਗਾ ਖਿੱਚ ਲਿਆ, ਤਾਰ ਖਿੱਚ ਲਈ, ਐਂ ਹੋ ਗਿਆ, ਐ ਨਹੀਂ। ਪਿਓਰ ਅਸਲੀ ਜੀ ਤੇ GMP ਸਰਟੀਫਾਈਡ ਲਿਖਿਆ ਹੋਵੇ, ਵੈਦਵਾਨ ਕੰਪਨੀ ਦਾ ਆਪਣਾ ਮੋਹਰ ਲੱਗੀ ਹੋਵੇ, ਜਾਂ ਕਹਿ ਲਓ ਕਿ ਸੂਰਜ ਤਾਪੀ ਸ਼ਿਲਾਜੀਤ ਜਿਹੜੀ ਪਿਓਰ ਮਿਲ ਜਾਵੇ ਤੁਹਾਨੂੰ, ਤਾਂ ਉਹ ਖਾਇਆ ਕਰੋ। ਸਾਡੀਆਂ ਮਾਤਾ ਭੈਣਾਂ ਲਈ ਬਹੁਤ ਵਧੀਆ, ਤੁਹਾਡੇ ਲਈ ਵੀ ਬਹੁਤ ਵਧੀਆ, ਵੀਰਾਂ ਲਈ, ਤਾਂ ਉਹ ਵੀ ਖਾਣਾ ਚੰਗੀ ਗੱਲ ਆ। ਔਰ ਇੱਕ ਸੁੰਡ, ਜਵੈਣ, ਇਹ ਜਿਹੜੀਆਂ ਚੀਜ਼ਾਂ ਨੇ, ਜਿਵੇਂ ਜਿਵੇਂ ਮੈਂ ਦੱਸਦਾ ਹੁੰਦਾ, ਅਜਵੈਣ, ਜੀਰਾ ਤੇ ਸੌਂਫ। ਅਜਵੈਣ, ਜੀਰਾ ਤੇ ਸੌਂਫ, ਇਹ 100 ਗ੍ਰਾਮ ਤਵੇ ਤੇ ਭੁੰਨ ਕੇ ਇਹਦਾ ਪਾਊਡਰ ਬਣਾ ਲਓ, ਤੇ 10 ਗ੍ਰਾਮ, ਸਿਰਫ 1 ਤੋਲਾ, 1 ਤੋਲਾ ਇਹਦੇ ਵਿੱਚ ਕਲੌਂਜੀ ਪਾ ਲਓ। ਕਲੌਂਜੀ ਜਿਹੜੀ ਆ ਉਹ ਸਰੀਰ ਨੂੰ ਹੀਟ ਅਪ ਕਰਦੀ ਆ। ਜਿਹੜਾ ਇਹ ਮਿਸ਼ਰਣ ਬਣਦਾ ਅਜਵੈਣ, ਜੀਰਾ, ਸੌਂਫ ਦਾ, ਇਹ ਪੇਟ ਦੀਆਂ ਅੰਤੜੀਆਂ ਨੂੰ ਬਹੁਤ ਜ਼ਿਆਦਾ ਗਰਮੀ ਤੇ ਪੇਟ ਦੀਆਂ ਅੰਤੜੀਆਂ ਨੂੰ ਸਾਫ਼ ਕਰਦਾ, ਤੇ ਇਹ ਸਰੀਰ ਨੂੰ ਗਰਮੈਸ਼ ਵੀ ਦਿੰਦਾ। ਇਹਦੇ ਨਾਲ ਕੀ ਹੁੰਦਾ ਕਿ ਸਾਡੀਆਂ ਹੱਡੀਆਂ ਦਾ ਦਰਦ, ਸਾਡੀ ਬੋਡੀ 'ਚ ਫਲੂਇਡ ਠੀਕ ਹੁੰਦਾ। ਫਿਰ ਤੁਸੀਂ ਜੇ ਬਹੁਤ ਜ਼ਿਆਦਾ ਤਕਲੀਫ 'ਚੋਂ, ਜਾਂ ਕਿਸੇ ਨੇ ਆਪਰੇਸ਼ਨ ਲਈ ਕਹਿਤਾ ਤੁਹਾਨੂੰ ਗੋਡਿਆਂ ਦਾ ਜਾਂ ਮੋਢਿਆਂ ਦਾ ਜਾਂ ਲੱਕ ਦਾ, ਉਹਦੇ ਵਾਸਤੇ ਤੁਹਾਨੂੰ ਮੰਗਵਾਉਣਾ ਪਊਗਾ ਕਾਲਾ ਗੂੰਦ। ਉਹ ਇੰਡੀਆ ਤੋਂ ਸਾਡੇ ਨਾਲ ਫੋਨ ਤੇ ਰਾਬਤਾ ਕਰਨਾ ਪਊਗਾ। ਫੋਨ ਨੰਬਰ ਤੁਹਾਨੂੰ ਦੇ ਦਾਂਗੇ, ਲਿਖਿਆ ਵੀ ਜੀ ਹੋਊਗਾ। ਜਾਂ ਤੁਸੀਂ ਸਾਡੀ ਵੈਬਸਾਈਟ ਜਿਹੜੀ ਹੈਗੀ ਆ www.vaidwan.com ਤੇ ਜਾ ਕੇ, ਉਹਦੇ ਤੇ ਅਸੀਂ ਪੂਰੀ ਜਾਣਕਾਰੀ ਦਿੱਤੀ ਹੋਈ ਹੈ। ਜਿੰਨੀ ਕੁ ਸਾਨੂੰ ਸਮਝ ਆ ਸੀ ਉਹਦੇ ਮੁਤਾਬਕ ਉੱਤੇ ਸਾਰਾ ਕੁਝ ਲਿਖਿਆ ਹੋਇਆ। ਬਾਕੀ ਜਿੰਨੀ ਕੁ ਤੁਹਾਨੂੰ ਸਮਝ ਆ ਉਹਦੇ ਮੁਤਾਬਕ ਤੁਸੀਂ ਉਹਨੂੰ ਪੜ੍ਹ ਕੇ, ਸਮਝ ਕੇ, ਚੰਗੀ ਤਰ੍ਹਾਂ ਗੱਲਬਾਤ ਕਰਕੇ ਸਾਡੇ ਐਕਸਪਰਟਸ ਦੇ ਨਾਲ ਗੱਲ ਕਰ ਲਓ। ਜੇ ਮੇਰੇ ਨਾਲ ਗੱਲ ਹੋ ਸਕਦੀ ਹੈ ਤਾਂ ਮੇਰੇ ਨਾਲ ਵੀ ਕਰ ਸਕਦੇ ਹੋ, ਤੇ ਉਹ ਗੱਲਬਾਤ ਕਰਕੇ ਉਹਨੂੰ ਤੁਸੀਂ ਘਰੇ ਬੈਠੇ ਬੈਠੇ ਮੰਗਾਓ। ਅੱਜ ਤੱਕ ਜਿਹਨੇ ਵੀ ਕਾਲਾ ਗੂੰਦ ਕੈਪਸੂਲ 6 ਮਹੀਨੇ ਲਗਾਤਾਰ ਖਾ ਲਿਆ, ਉਹਨੇ ਸਾਡੀ ਸੰਸਥਾ ਦਾ, ਸਾਡੀ ਕੰਪਨੀ ਦਾ, ਸਾਡਾ ਥੈਂਕ ਯੂ ਕੀਤਾ, ਕਿਉਂਕਿ ਉਹਨੂੰ ਗੋਡਿਆਂ ਦੇ ਆਪਰੇਸ਼ਨ ਤੋਂ ਬਚਾਉਣ ਵਿੱਚ ਕਾਲਾ ਗੂੰਦ ਬਹੁਤ ਕਾਮਯਾਬ ਹੋਇਆ। ਤੇਲ, ਕਰੀਮ ਤੇ ਕੈਪਸੂਲ, ਤੇ ਉਹਦੇ ਨਾਲ ਕੁਝ ਦਵਾਈਆਂ ਅਸੀਂ ਦਿੰਦੇ ਹਾਂ। ਪਰ ਹੁਣ ਇੱਕ ਨਾ ਹੋਰ ਮੈਂ ਤੁਹਾਨੂੰ ਦੱਸਦਾ ਗੁਰਪ੍ਰੀਤ, ਕਿ ਇੱਕ ਕਾਲੇ ਗੂੰਦ ਤੋਂ ਪੰਜੀਰੀ ਤਿਆਰ ਕੀਤੀ ਗਈ ਹੈ ਸਾਡੇ ਵੈਦ ਜੀ ਵੱਲੋਂ। ਜਿਹੜੀ ਜੀ ਕਾਲਾ ਗੂੰਦ ਪੰਜੀਰੀ ਹੈ ਨਾ, ਉਹ ਉਹਨਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਮਸਲ ਵੀਕ ਹੋ ਗਏ, ਜਿਨ੍ਹਾਂ ਦੇ ਜੀ ਗੋਡਿਆਂ 'ਚੋਂ ਗ੍ਰੀਸ ਸੁੱਕ ਗਿਆ, ਮੁੱਕ ਗਿਆ, ਜਾਂ ਜਿਹੜੇ ਲੋਕਾਂ ਦੀਆਂ ਰੀੜ੍ਹ ਦੀ ਹੱਡੀ ਦੇ ਮਣਕੇ, L1, S5, S5, S1, ਇਹ ਸਾਰੇ ਜਿਹੜੇ ਨੇ, ਇਹਨਾਂ ਦੇ ਵਿੱਚ ਜਿਵੇਂ L4 ਤੇ L5 ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਆ। ਫਿਰ ਜੀ S1 ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਆ। ਰੀੜ੍ਹ ਦੀ ਹੱਡੀ ਅੱਜ ਕੱਲ੍ਹ ਪਤਾ ਨਹੀਂ ਕਿਉਂ ਲੋਕਾਂ ਦੀ ਇੰਨੀ ਕਮਜ਼ੋਰ ਹੋ ਰਹੀ ਹੈ। ਉਹਦੇ ਵਾਸਤੇ ਵੀ ਇਹ ਜਿਹੜੀ ਕਾਲਾ ਗੂੰਦ ਪੰਜੀਰੀ ਤਿਆਰ ਕਰਨੀ ਪਈ, ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਮਤਲਬ 5-6 ਤਰ੍ਹਾਂ ਦੀ ਤਾਂ ਉਹ 'ਚ ਗੋਂਦ ਪਾਈ ਗਈ ਆ,
ਤੇ ਕਾਲਾ ਗੋਂਦ ਵੀ ਉਹ 'ਚ ਦਿੱਤਾ ਗਿਆ। ਫਿਰ ਉਹਦੇ ਵਿੱਚ ਇੰਨੀਆਂ ਕੁ ਜੜੀਆਂ ਬੂਟੀਆਂ ਦਿੱਤੀਆਂ ਗਈਆਂ ਨੇ, ਉਹਨੂੰ ਜਦੋਂ ਬੰਦਾ ਅੱਧਾ ਕੁ ਚਮਚਾ ਸਵੇਰੇ, ਅੱਧਾ ਕੁ ਚਮਚਾ ਦੁਪਹਿਰੇ ਤੇ ਅੱਧਾ ਕੁ ਚਮਚਾ ਰਾਤ ਨੂੰ ਗਰਮ ਪਾਣੀ ਨਾਲ, ਅਸੀਂ ਕਹਿੰਦੇ ਹਾਂ ਕਿ ਇਹਨੂੰ ਲੈ ਲਓ ਖਾਣਾ ਖਾਣ ਤੋਂ ਜੀ ਅੱਧੇ ਘੰਟੇ ਬਾਅਦ, ਤਾਂ ਉਹ ਪੂਰੇ ਸਰੀਰ ਦੇ ਮਸਲਸ ਨੂੰ ਟਾਈਟ ਕਰ ਦਿੰਦਾ ਹੈ। ਅੱਜ-ਕੱਲ੍ਹ ਤਾਂ ਤੁਸੀਂ ਇਹ ਸਮਝ ਲਓ ਵੀ ਨੌਜਵਾਨਾਂ ਨੂੰ ਵੀ ਲੋੜ ਪੈ ਰਹੀ ਆ, ਉਹ ਮਸਲ ਫਿੱਟ ਕਰਨ ਵਾਸਤੇ, ਸਰੀਰ ਨੂੰ ਤਾਕਤ ਦੇਣ ਵਾਸਤੇ ਉਹ ਆਪਣਾ ਬਹੁਤ ਵਧੀਆ ਮਤਲਬ ਨੁਸਖਾ ਕਾਮਯਾਬ ਹੋਇਆ। ਔਰ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ ਲੋਕਾਂ ਦੇ ਕੰਮ ਆ ਰਹੇ ਹਾਂ। ਸਾਡੇ ਕੋਲੇ ਬਣ ਰਹੇ ਜਿਹੜੇ ਨੁਸਖੇ ਆ, ਉਹ ਕੋਈ ਸਾਡੇ ਆਪਦੇ ਨਹੀਂ ਹੈਗੇ। ਮੈਂ ਤੁਹਾਨੂੰ ਦੱਸਦਾ, ਇਹ ਗ੍ਰੰਥਾਂ ਦੇ ਨੁਸਖੇ ਆ। ਜੀ ਗੁਰਬਾਣੀ, ਕਈ ਲੋਕ ਕਹਿੰਦੇ ਨਾ ਵੀ ਸਾਡੇ ਤਾਂ ਇਹ ਬਾਪ ਦਾਦਿਆਂ ਦਾ ਨੁਸਖਾ ਹੈ ਜੀ, ਸਾਡਾ ਇਹ ਖਾਨਦਾਨੀ ਨੁਸਖਾ ਹੈ ਜੀ, ਜਾਂ ਕਈ ਜੀ ਕਹਿ ਦਿੰਦੇ ਨੇ ਵੀ ਇਹ ਤਾਂ ਜੀ ਸਾਡਾ ਹੀ ਨੁਸਖਾ, ਅਸੀਂ ਨੀ ਕਿਸੇ ਨੂੰ ਗੱਲ ਦੱਸਦੇ। ਮੈਂ ਤੁਹਾਨੂੰ ਦੱਸਦਾ, ਇਸ ਕਿਤਾਬ ਦੇ ਵਿੱਚੋਂ ਇਹ ਨੁਸਖੇ ਆਉਂਦੇ ਆ। ਜੀ ਇਹਨੂੰ ਚੰਗੀ ਤਰ੍ਹਾਂ ਸਮਝ ਲਿਓ। ਇਹ ਕੋਈ ਬਹੁਤ ਮਤਲਬ ਇਸ ਤਰ੍ਹਾਂ ਦਾ ਗ੍ਰੰਥ ਨਹੀਂ ਹੈ ਵੀ ਜਿਹੜਾ ਕਹਿ ਦਈਏ ਹਜ਼ਾਰਾਂ ਸਾਲ, ਸਦੀਆਂ ਪੁਰਾਣਾ। ਇਹ ਆਮ ਆਪਣੇ ਇੰਡੀਆ ਦੀ ਕੰਪਨੀ ਹੈ, ਉਹਨਾਂ ਦਾ ਇਹ ਗ੍ਰੰਥ ਹੈ। ਇਹਦੇ ਵਿੱਚ ਸਾਰੇ ਨੁਸਖੇ ਲਿਖੇ ਹੋਏ ਨੇ। ਇਹਦੇ ਵਿੱਚ ਤਾਂ ਮੈਂ ਤੁਹਾਨੂੰ ਦੱਸਾਂ ਜੀ, ਗੁੜ ਦਾ ਨੁਸਖਾ ਵੀ ਲਿਖਿਆ ਹੋਇਆ, ਜਿਹਦੇ ਜੀ ਵਿੱਚ ਗੁੜ ਦੇ ਵਿੱਚ ਨਾ ਜੀ ਕਿੰਨੀਆਂ ਜੜੀ ਬੂਟੀਆਂ ਪੈਂਦੀਆਂ ਨੇ। ਉਹ ਗੁੜ ਦਾ ਜਿਹੜਾ ਨੁਸਖਾ ਕਮਾਲ ਦਾ ਜੀ, ਪੇਟ ਦੇ ਪਾਚਨ ਕਿਰਿਆ ਨੂੰ ਠੀਕ ਕਰਨ ਵਾਸਤੇ, ਦਿਮਾਗ ਨੂੰ ਤਾਕਤ ਦੇਣ ਵਾਸਤੇ। ਮਤਲਬ ਇਹ ਜੀ ਗ੍ਰੰਥਾਂ ਦੇ ਯੁੱਗ ਨੇ ਜਿਹੜੇ ਅਸੀਂ ਬਣਾਉਂਦੇ ਹਾਂ। ਤਾਂ ਹੀ ਸ਼ਾਇਦ ਜੀ ਸਾਨੂੰ ਪਬਲਿਕ ਡੀਲਿੰਗ ਦੇ ਵਿੱਚ ਘੱਟ ਆਨੰਦ ਆਉਂਦਾ। ਅਸੀਂ ਪਬਲਿਕ ਡੀਲਿੰਗ ਘੱਟ ਕਰਦੇ ਹਾਂ, ਲੇਕਿਨ ਜੀ ਜਿਹਦੇ ਨਾਲ ਸਾਡੀ ਡੀਲਿੰਗ ਹੋ ਜਾਂਦੀ ਆ, ਉੱਥੇ ਫਿਰ ਤੁਹਾਡੇ ਤੇ ਸੁਹਾਗਾ ਹੁੰਦਾ। ਉਹ ਫਿਰ ਐਵੇਂ ਗੱਲ ਨਹੀਂ ਹੁੰਦੀ। ਤਾਂ ਹੀ ਮੈਂ ਕਹਿੰਦਾ ਹੁੰਦਾ ਲੋਕਾਂ ਨੂੰ ਵੀ ਜਦੋਂ ਵੀ ਮਿਲਣ ਦਾ ਮੌਕਾ ਮਿਲਦਾ, ਇਹ ਗੱਲ ਪੱਕੀ ਹੈ ਕਿ ਮੇਰੇ ਨਾਲ ਮੀਟਿੰਗ ਕਰਨ ਦਾ ਮੌਕਾ ਜਿਹੜਾ ਹੈਗਾ, ਉਹ ਥੋੜਾ ਜਿਹਾ ਅੱਜ-ਕੱਲ੍ਹ ਹੋ ਗਿਆ। ਦੇਖੋ, ਤੁਹਾਡੇ ਸਾਰੇ ਲੋਕਾਂ ਨੂੰ ਮਿਲਣਾ ਹੁੰਦਾ, ਤਾਂ ਅੱਜ-ਕੱਲ੍ਹ ਵੇਟਿੰਗ ਜਿਹੜੀ ਆ, ਉਹ ਹੁਣ ਜਿਵੇਂ ਦਸੰਬਰ ਦੀ ਬੁਕਿੰਗ ਹੁਣ ਚੱਲ ਰਹੀ ਹੈ ਜੀ, ਔਰ ਦਸੰਬਰ ਵਾਲੀ ਜਨਵਰੀ 'ਚ, ਜਿਨ੍ਹਾਂ ਦੀ ਦਸੰਬਰ 'ਚ ਕਾਲ ਆਉਣੀਆਂ ਨੇ, ਉਹਨਾਂ ਨੂੰ ਜਨਵਰੀ 'ਚ ਟਾਈਮ ਮਿਲਣਾ। ਤਾਂ ਅਸੀਂ ਕਹਿੰਦੇ ਵੀ ਦੇਰ ਲੱਗ ਜੇ ਚਾਹੇ ਮਿਲਣ ਨੂੰ, ਪਰ ਮਿਲ ਕੇ ਹੀ ਕੰਮ ਹੋਵੇ ਤਾਂ ਜ਼ਿਆਦਾ ਵਧੀਆ ਹੁੰਦਾ। ਪਰ ਜਿਹੜੇ ਹੁਣ ਆਪਣੇ ਮੁਲਕਾਂ 'ਚ ਦੂਰ ਬੈਠੇ ਨੇ, ਉਹਨਾਂ ਨਾਲ ਫਿਰ ਅਸੀਂ ਟੈਲੀਫੋਨਿਕਲੀ, ਜਿੱਦਾਂ ਅਸੀਂ ਸਿੰਪਟੋਮੈਟਿਕ ਜਿਹੜੇ ਟ੍ਰੀਟਮੈਂਟ ਨੇ, ਉਹ ਸਾਰੇ ਸਟਾਰਟ ਕਰ ਦਿੰਦੇ ਆ, ਤਾਂ ਕਿ ਉਹਦੇ ਵਿੱਚ ਇੱਕ ਵਾਰੀ ਜਦੋਂ ਟ੍ਰੀਟਮੈਂਟ ਮਿਲਦਾ ਬੰਦੇ ਨੂੰ, 3 ਮਹੀਨੇ 'ਚ ਰਾਹਤ ਮਿਲਦੀ ਹੈ। ਬਹੁਤ ਪੇਸ਼ੈਂਟ ਨੇ ਗੁਰਪ੍ਰੀਤ ਜਿਹੜੇ ਆਏ ਨੇ ਮੇਰੇ ਕੋਲ ਇੰਡੀਆ, ਜਿਹੜੇ ਕਹਿੰਦੇ ਨੇ ਗੋਲ ਸਾਹਿਬ ਸਪੈਸ਼ਲ ਸਾਨੂੰ ਜਦੋਂ ਅਸੀਂ ਦਵਾਈ ਮੰਗਾਈ ਕਾਫ਼ੀ ਫਾਇਦਾ ਹੋਇਆ, ਫਿਰ ਅਸੀਂ ਸੋਚਿਆ ਵੀ ਉੱਥੇ ਰਹਿ ਕੇ 2-3 ਮਹੀਨੇ ਇਲਾਜ ਕਰਾਉਂਦੇ ਆ। ਤਾਂ ਇਹ ਇੱਕ ਸਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਜਦੋਂ ਕੋਈ ਏਦਾਂ ਦੀ ਗੱਲ ਕਰਦਾ ਆ ਕੇ। ਤਾਂ ਅੱਜ ਤੱਕ ਕੋਈ ਵੀ ਕੇਸ ਜਿਹੜਾ ਹੈਗਾ, ਉਹ ਸਾਡੇ ਕੋਲੋਂ ਨਹੀਂ ਨਿਰਾਸ਼ ਹੋਇਆ। ਬਸ ਇੰਨਾ ਕੁ ਜ਼ਰੂਰ ਹੈ, ਮੈਂ ਤੁਹਾਨੂੰ ਅੱਜ ਵੀ ਇੱਕ ਸੱਚਾਈ ਦੱਸ ਦੇਵਾਂ, ਕਿਉਂਕਿ ਮੇਰੇ ਕੋਲੇ ਆ ਕੇ ਹਰ ਬੰਦਾ, ਹਰ ਪੇਸ਼ੈਂਟ ਮੈਨੂੰ ਮਿਲਣ ਤੋਂ ਬਾਅਦ ਇੱਕ ਗੱਲ ਪੁੱਛਣਾ ਚਾਹੁੰਦਾ, ਜਾਣਨਾ ਵੀ ਚਾਹੁੰਦਾ ਜੀ ਵੀ ਜੀ ਗੋਇਲ ਸਾਹਿਬ ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ ਵੀ ਅਸੀਂ ਗੋਡਿਆਂ ਦੇ ਆਪਰੇਸ਼ਨ ਤੋਂ ਬਚ ਸਕਦੇ ਹਾਂ। ਉਹ ਮੈਂ ਜੀ ਜ਼ਰੂਰ ਕਹਿਣਾ ਹੁੰਦਾ ਕਿ ਜਿਹੜੀ ਅਸਾਂ ਦਵਾਈ ਦਿੰਦੇ ਆ ਨਾ, ਜਿਹ 'ਚ ਕਾਲਾ ਗੂੰਦ ਕੈਪਸੂਲ ਹੈ, ਕਰੀਮ ਹੈ, ਤੇਲ ਹੈ, 1-2 ਦਵਾਈਆਂ ਨੇ ਜਿਵੇਂ ਕਾਲੇ ਗੂੰਦ ਦੀ ਪੰਜੀਰੀ ਹੈ। ਜਦੋਂ ਅਸੀਂ ਇਹ ਚੀਜ਼ਾਂ ਦਿੰਦੇ ਹਾਂ, ਤਾਂ ਇਹਨੂੰ ਜਦੋਂ 1 ਮਹੀਨਾ ਕੋਈ ਖਾ ਲੈਂਦਾ ਨਾ, ਤਾਂ 1 ਮਹੀਨੇ 'ਚ ਉਹਨੂੰ ਮਤਲਬ ਕਿ 10 ਕੁ ਪੈਸੇ, 10-15 ਕੁ ਨੰਬਰ ਉਹ ਮੈਨੂੰ ਦੇਣ 'ਚ ਕਾਮਯਾਬ ਹੁੰਦਾ ਹੈ ਕਿ ਗੋਇਲ ਸਾਹਿਬ ਤੁਹਾਡੇ 10 ਕੁ ਨੰਬਰ ਬਣਦੇ ਆ। ਜਿੰਨੀਆਂ ਕੁ ਦਵਾਈਆਂ ਅੱਜ ਤੱਕ ਅਸੀਂ ਖਾਧੀਆਂ ਨੇ, ਉਹਦੇ ਮੁਤਾਬਕ 10% ਲੱਗਦਾ ਵੀ ਗੋਡਾ ਚੱਲਣ ਲੱਗ ਗਿਆ, ਪਹਿਲਾਂ ਨਾਲੋਂ ਲਚਕ ਬਣ ਰਹੀ ਹੈ, ਦਰਦ ਘਟ ਰਿਹਾ। ਤੇ ਉਸ ਤੋਂ ਬਾਅਦ ਫਿਰ 3 ਮਹੀਨੇ ਜਦੋਂ ਅਸੀਂ ਉਹਦਾ ਟ੍ਰੀਟਮੈਂਟ ਕਰਦੇ ਹਾਂ, 3 ਮਹੀਨੇ 'ਚ ਉਹਨੂੰ 20-25% ਰਿਜ਼ਲਟ ਮਿਲਦਾ। ਪਰ ਜਿਹੜੀ ਸਾਡੀ ਸਕਸੈਸ ਰੇਟ ਆ, ਉਹ 70% ਹੈ। 6 ਮਹੀਨੇ ਲੱਗ ਜਾਣ, 9 ਮਹੀਨੇ ਲੱਗ ਜਾਣ, 70% ਸਾਡਾ ਪੇਸ਼ੈਂਟ ਜਦੋਂ ਰਿਕਵਰ ਹੋ ਜਾਂਦਾ, ਫਿਰ ਅਸੀਂ ਉਹਦੀਆਂ ਦਵਾਈਆਂ ਬੰਦ ਕਰ ਦਿੰਦੇ ਹਾਂ। ਫਿਰ ਉਹ ਬਸ ਹਲਦੀ ਦੇਤੀ, ਕਰੀਮ ਦੇਤੀ, ਮਾੜਾ ਮੋਟਾ ਜਿਹੜਾ ਉੱਪਰ ਥੱਲੇ ਦਾ ਹੁੰਦਾ ਦੇ ਦੇਈਦਾ। ਕਿਉਂਕਿ ਇਸ ਉਮਰ ਦੇ ਵਿੱਚ ਹੁਣ ਐ ਤਾਂ ਹੈ ਨਹੀਂ ਵੀ ਆਪਾਂ ਕਬੱਡੀ ਖੇਡਣੀ ਆ ਅਗਲੇ ਨੂੰ। ਸਿੱਧੀ ਜੀ ਗੱਲ ਹੈ ਵੀ ਆਪਣੇ ਆਪ ਤੇ ਬੰਦਾ ਡਿਪੈਂਡ ਰਹਿੰਦਾ, ਲੋਕਾਂ ਤੇ ਜਾਂ ਦੂਜੇ ਆਪਣੇ ਧੀਆਂ ਪੁੱਤਾਂ ਤੇ ਡਿਪੈਂਡ ਹੋਣ ਦੀ ਬਜਾਏ ਖੁਦ ਤੇ ਡਿਪੈਂਡ ਹੋ ਜਾਂਦਾ। ਇਹੀ ਇੱਕ ਬਹੁਤ ਬੜਾ ਇਹਦਾ ਰਿਜ਼ਲਟ ਹੈ। ਔਰ ਇਹੀ ਜਦੋਂ ਆਪਰੇਸ਼ਨ ਵੀ ਕਰਾਉਂਦੇ ਨੇ ਲੋਕੀ, ਤਾਂ ਵੀ ਬੜੀਆਂ ਗੱਲਾਂ ਨੇ। ਔਰ ਜੀ ਉਧਰ ਆਪਾਂ ਜਾਣਾ ਹੀ ਨਹੀਂ, ਉਹ ਚੈਪਟਰ ਵੱਲ ਹੀ ਨਹੀਂ ਆਪਾਂ ਜਾਣਾ। ਆਪਾਂ ਤੇ ਸਿਰਫ ਇਸ ਚੈਪਟਰ ਵੱਲ ਰਹਿਣਾ ਕਿ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਕੌਣ ਕੀ ਕਰ ਸਕਦਾ ਉਹ ਨਹੀਂ ਪਤਾ। ਪਰ ਜੀ ਆਯੁਰਵੇਦ ਸਿਸਟਮ ਵਿੱਚ ਅਗਰ ਸਾਡੇ ਵੈਦ ਜੀਆਂ ਨੇ ਦਵਾਈ ਬਣਾਈ ਆ, ਤਾਂ ਇਹ ਵਾਕਈ ਲੋਕਾਂ ਨੂੰ ਫਾਇਦਾ ਕਰ ਰਹੀ ਆ। ਜੀ, ਸੋ ਤੁਸੀਂ ਸਮਾਂ ਦਿੱਤਾ, ਬਹੁਤ-ਬਹੁਤ ਤੁਹਾਡਾ ਧੰਨਵਾਦ। ਤੁਸੀਂ ਬਹੁਤ ਚੰਗੇ ਤਰੀਕੇ ਨਾਲ ਸਾਰੀਆਂ ਗੱਲਾਂ ਤੇ ਚਾਨਣਾ ਪਾਇਆ। ਇੱਥੇ ਇਹ ਜ਼ਰੂਰ ਮੈਂਸ਼ਨ ਕਰ ਦਈਏ ਮੈਂ ਚਾਹੁੰਦਾ ਕਿ ਜਿਵੇਂ ਦੱਸਿਆ ਹੈ ਗੋਇਲ ਸਾਹਿਬ ਨੇ ਕਿ ਹੁਣ ਬਹੁਤ ਡਿਲੇ ਚੱਲ ਰਿਹਾ ਹੈ, ਮੀਟਿੰਗਾਂ ਹੋਣੀਆਂ ਔਖੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਇਲਾਜ ਨਹੀਂ ਹੋਣਾ। ਇਲਾਜ ਤੁਹਾਡਾ ਕਾਲ ਤੇ ਸੁਣ ਕੇ ਸਾਰਾ ਕੁਝ ਚੱਲਦਾ ਰਹੇਗਾ, ਪਰ ਉਹ ਮਿਲਣ ਦੀ ਗੱਲ ਕਰ ਰਹੇ ਨੇ, ਜਿਹੜਾ ਸਮਾਂ ਲੱਗੂਗਾ ਉਸ ਤੋਂ ਸੋਚ ਕੇ ਕਿਤੇ ਇਹ ਨਹੀਂ ਸੋਚ ਲੈਣਾ ਕਿ ਪਤਾ ਨਹੀਂ ਇਲਾਜ ਵੀ ਉਨਾ ਹੀ ਲੇਟ ਹੋਊਗਾ। ਏਦਾਂ ਦੀ ਕੋਈ ਗੱਲ ਨਹੀਂ ਹੈ। ਬਾਕੀ ਗੋਇਲ ਸਾਹਿਬ ਐਂਡ ਤੇ ਜੇ ਕੁਝ ਕਹਿਣਾ ਚਾਹੁੰਦੇ ਨੇ, ਇਹਦੇ 'ਚ ਜੋੜਨਾ ਚਾਹੁੰਦੇ ਨੇ, ਉਸ ਤੋਂ ਬਾਅਦ ਸਮਾਪਤੀ ਕਰਦੇ ਹਾਂ।
ਹਾਂ, ਨਹੀਂ ਬਿਲਕੁਲ ਗੁਰਪ੍ਰੀਤ, ਤੁਹਾਡੀ ਗੱਲ ਬਹੁਤ ਵਧੀਆ ਲੱਗੀ ਮੈਨੂੰ, ਤੁਸੀਂ ਐਕਸਪਲੇਨ ਕੀਤਾ ਹੈ। ਪਰ ਮੈਂ ਇਹ ਵੀ ਦੱਸ ਦੇਵਾਂ ਕਿ ਆਪਣੇ ਸੈਂਟਰ ਤੇ ਇਸ ਟਾਈਮ 4-5 ਜਿਹੜੇ ਡਾਕਟਰ ਹੈ, ਬਹੁਤ ਐਕਸਪਰਟ ਹੈ, ਬਹੁਤ ਨੌਲੇਜੇਬਲ ਹੈ। ਔਰ ਮੇਰੀ ਬੇਟੀ ਡਾਕਟਰ ਮਿਸ਼ੇਲ, ਉਹ ਵੀ ਉਹਨਾਂ ਦੇ ਨਾਲ ਉੱਥੇ ਹੁੰਦੀ ਹੈ। ਔਰ ਦਿਨ ਦੇ ਵਿੱਚ ਅਸੀਂ ਜਿਹੜੇ 200-250 ਪੇਸ਼ੈਂਟ ਆਉਂਦੇ ਆ, ਉਹਨਾਂ ਨੂੰ ਜਿਨ੍ਹਾਂ ਨੂੰ ਟਾਈਮ ਦਿੱਤਾ ਹੁੰਦਾ, ਉਹਨਾਂ ਨੂੰ ਬਿਲਕੁਲ ਦੇਖਦੇ ਆ, ਸਾਰਾ ਸਿਸਟਮ ਨਾਲ ਕਰਦੇ ਆ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਪਰ ਇਹ ਹੁੰਦਾ ਕਿ ਜਿਵੇਂ ਹੁਣ 8-9 ਹਜ਼ਾਰ ਬੰਦਾ ਮਿਲਣਾ ਚਾਹੁੰਦਾ, ਤਾਂ ਉਹ ਥੋੜ੍ਹਾ ਟਾਈਮ ਜਿਹੜਾ ਹੈਗਾ ਉਹ ਦਿੰਦੇ ਰਹਿੰਦੇ ਆ। ਤੇ ਜਿਹੜੇ ਸਾਡੇ ਲੋਕ ਟਰਾਈ ਸਿਟੀ ਦੇ ਨੇ, ਚੰਡੀਗੜ੍ਹ ਦੇ ਨੇ, ਉਹਨਾਂ ਨੂੰ ਅਸੀਂ ਜ਼ਰੂਰ ਸ਼ਾਮ ਨੂੰ 5 ਵਜੇ ਤੋਂ ਬਾਅਦ ਦੀ ਅਪਾਇੰਟਮੈਂਟ ਦਿੰਦੇ ਹਾਂ। ਔਰ ਜਿਹੜੇ ਸਾਡੇ ਬਾਹਰੋਂ ਆਉਣ ਵਾਲੇ ਸੱਜਣ ਨੇ, ਕੁਛ NRI ਨੇ, ਕੁਛ ਸਾਡੇ ਪੰਜਾਬ ਦੇ ਵਿੱਚ ਬਹੁਤ ਦੂਰੋਂ, ਕੋਈ ਦਿੱਲੀ ਤੋਂ, ਕੋਈ ਜੰਮੂ ਤੋਂ, ਇਸ ਤਰ੍ਹਾਂ ਜਿਹੜੇ ਲੋਕ ਇੰਡੀਆ 'ਚ ਦੂਰੋਂ ਆਉਂਦੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਪਹਿਲ ਦਿੱਤੀ ਜਾਂਦੀ ਹੈ ਕਿ ਸਵੇਰੇ ਉਹ 9 ਵਜੇ ਤੋਂ ਲੈ ਕੇ 4 ਵਜੇ ਤੱਕ ਉਹਨਾਂ ਨੂੰ ਫ੍ਰੀ ਕੀਤਾ ਜਾਂਦਾ ਹੈ। ਤਾਂ ਐਸੀ ਕੋਈ ਗੱਲ ਨਹੀਂ, ਬਹੁਤ ਅੱਛਾ ਮਾਹੌਲ ਬਣਿਆ ਰਹਿੰਦਾ। ਬਾਬਾ ਨਾਨਕ ਦੀ ਲਾਈ ਹੋਈ ਹੈ ਉੱਥੇ ਬੜੀ ਵਧੀਆ ਰੌਣਕ, ਤੇ ਸਾਰਾ ਦਿਨ ਭਜਨ ਕੀਰਤਨ ਚੱਲਦਾ ਰਹਿੰਦਾ, ਲੰਗਰ ਚੱਲਦਾ ਰਹਿੰਦਾ, ਤੇ ਲੋਕਾਂ ਦਾ ਜੀ ਲੱਗਿਆ ਰਹਿੰਦਾ। ਜੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਭਾਸ਼ ਗੋਇਲ ਸਾਹਿਬ। ਮੁੜ ਤੋਂ ਜੁੜਾਂਗੇ। ਧੰਨਵਾਦ ਜੀ।